ਜਦੋਂ ਕਿਸੇ ਕੌਮ ਨੂੰ ਮਾਰਨਾ ਹੋਵੇ ਉਸ ਕੌਮ ਨੂੰ ਕਰਾਹੇ ਪਾਇਆ ਜਾਂਦਾ, ਉਹਨੂੰ ਅਯਾਸ਼, ਬਦਮਾਸ਼, ਦੁਰਾਚਾਰ ਤੇ ਵਿਵਚਾਰ ਦਾ ਰਾਹ ਦਿਖਾਇਆ ਜਾਂਦਾ, ਉਹਨੂੰ ਨਸ਼ਿਆਂ ਦੇ ਰਾਹ ਵੀ ਤੋਰਿਆ ਜਾਂਦਾ। ਇਹ ਸਾਰਾ ਕੁਝ ਅੱਜ ਸਾਡੀ ਧਰਤੀ ਉੱਤੇ ਦੁਸ਼ਮਣਾਂ ਦੇ ਵੱਲੋਂ ਕੀਤਾ ਜਾ ਰਿਹਾ। ਕਿਸੇ ਵੀ ਥਾਣੇ ਕਚਹਿਰੀ ਚਲੇ ਜਾਓ ਤੇ ਕਹੋ ਕਿ ਆਹ ਗਲਤ ਹੋ ਰਿਹਾ, ਦੁਰਾਚਾਰ ਤੇ ਵਿਵਚਾਰ ਦੇ ਮਸਲੇ 'ਚ ਜਦੋਂ ਅਗਲਿਆਂ ਨੂੰ ਪਤਾ ਲੱਗੇ ਕਿ ਇਸ ਗੱਲ ਦੇ ਨਾਲ ਪੰਥ ਦਾ ਨੁਕਸਾਨ ਹੋਊਗਾ, ਸਿੱਖੀ ਦਾ ਨੁਕਸਾਨ ਹੋਊਗਾ, ਸਿੱਖਾਂ ਦਾ ਨੁਕਸਾਨ ਹੋਊਗਾ, ਤੇ ਅਗਲਿਆਂ ਨੂੰ ਤਾਂ ਚਾਹ ਚੜ ਜਾਂਦਾ। ਤੋ ਜਦੋਂ ਸਟੇਟ ਨੂੰ ਪਤਾ ਲੱਗੂਗਾ ਕਿ ਸਿੱਖ ਬੜੇ ਦੁਖੀ ਨੇ ਕਿ ਵਿਵਚਾਰੀ ਅਤੇ ਦੁਰਾਚਾਰੀ ਕੰਟੈਂਟ ਜਿਹੜਾ ਹੈ, ਨੰਗੇਜ਼ਬਾਜ਼, ਵਲਗੈਰਿਟੀ ਜਿਹਨੂੰ ਕਹਿੰਦੇ, ਉਹ ਸਾਡੇ ਲਈ ਠੀਕ ਨਹੀਂ, ਤਾਂ ਉਹਨਾਂ ਨੇ ਕਿਹਾ ਖੁਦ ਦੇਖੋ, ਪ੍ਰੋਟੈਕਸ਼ਨ ਦਿਓ ਉਹਨਾਂ ਨੂੰ ਜਿਹੜੇ ਗੰਦ ਪਾ ਸਕਦੇ। ਤੋ ਇਹ ਜਿਹੜਾ ਸਾਰਾ ਕੁਝ ਚੱਲ ਰਿਹਾ, ਇੱਕ ਤਰੀਕੇ ਨਾਲ ਇੱਕ ਪਾਸੇ ਇੰਡੀਅਨ ਸਟੇਟ ਦੇ ਵੱਲੋਂ ਪੰਜਾਬ ਦੇ ਵਿੱਚ ਪੰਥ ਦੇ ਵਿੱਚ ਸਿੱਖਾਂ ਦੇ ਨਿਆਣਿਆਂ ਨੂੰ ਨਗਨਤਾ ਵਾਲੇ ਪਾਸੇ, ਵਲਗੈਰਿਟੀ ਵਾਲੇ ਪਾਸੇ, ਵਿਵਚਾਰ ਵਾਲੇ ਪਾਸੇ, ਦੁਰਾਚਾਰ ਵਾਲੇ ਪਾਸੇ ਧੱਕਣ ਲਈ, ਇਹ ਤਾਂ ਬਹੁਤ ਵਧੀਆ ਗੱਲ ਆ, ਤੁਰੋ ਇਸ ਪਾਸੇ, ਨੋਟ ਬੜੇ ਬਣਦੇ। ਇੱਕ ਪਾਸੇ ਇਹ ਪ੍ਰੋਜੈਕਟ ਚੱਲ ਰਿਹਾ, ਜਿਉਂ ਹੀ ਵਲਗੈਰਿਟੀ ਦੇ ਖਿਲਾਫ, ਵਿਵਚਾਰ ਤੇ ਦੁਰਾਚਾਰ ਦੇ ਖਿਲਾਫ ਲੋਕ ਮਾਫੀਆਂ ਮੰਗਣ ਲੱਗੇ, ਲੋਕ ਇਸ ਗੱਲ ਨੂੰ ਸਮਝ ਕੇ ਪਾਸੇ ਹਟਣ ਲੱਗੇ, ਫਿਰ ਦਿੱਲੀ ਦਰਬਾਰ ਤੋਂ ਤਾਰਾਂ ਖੜਕੀਆਂ। ਉਹ ਜਿਹੜੇ ਉਹਨਾਂ ਨੇ ਹੀਲੇ ਰੱਖੇ ਹੋਏ ਨੇ ਸਿੱਖਾਂ ਵਿੱਚੋਂ, ਸਿੱਖਾਂ ਵਰਗੀ ਸ਼ਕਲ ਵਾਲੇ ਜਿਹੜੇ ਕਹਾੜੇ ਦੇ ਦਸਤੇ ਨੇ, ਕੋਈ ਨਿਹੰਗ ਬਣਿਆ ਹੋਇਆ, ਕੋਈ ਕੁਛ ਬਣਿਆ ਹੋਇਆ, ਕੋਈ ਕੁਛ ਬਣਿਆ ਹੋਇਆ, ਉਹਨਾਂ ਨੂੰ ਸਾਰਿਆਂ ਨੂੰ ਕਿਹਾ ਗਿਆ, ਦਿੱਲੀ ਦੱਖਣ ਤੋਂ ਬੰਬੇ ਤੱਕ ਤੋਂ ਲੱਗੇ ਹੋਏ ਨੇ ਲੋਕ, ਇਹ ਜੀ ਇਹ ਤਾਂ ਗਲਤ ਆ ਜੀ, ਇਹ ਤਾਂ ਬੜਾ ਮਾੜਾ ਹੋ ਰਿਹਾ ਜੀ, ਕਿਉਂ ਵਿਪਤਾ ਪੈ ਗਈ ਸਟੇਟ, ਕਿਉਂ ਸਟੇਟ ਨੇ ਆਪਦੇ ਸਾਰੇ ਫੀਲੇ ਜਿਹੜੇ ਆ ਉਹਨਾਂ ਨੂੰ ਤੋੜਤਾ ਕਿ ਛੇਤੀ ਤੋਂ ਛੇਤੀ ਲੋਕਾਂ ਨੂੰ ਆਸਰਾ ਦੇਵੋ, ਜਿਹੜੇ ਵਿਵਚਾਰ ਤੇ ਦੁਰਾਚਾਰ ਫੈਲਾ ਰਹੇ ਨੇ ਕਿਤੇ ਸਾਰੇ ਨਾ ਹਟ ਜਾਣ। ਇਸ ਗੱਲ ਦੇ ਉੱਤੇ ਜਿਹੜਾ ਬਿਲਕੁਲ ਹੀ ਛੋਟਾ ਜਿਹਾ ਤਬਕਾ, ਉਹਨੂੰ ਤਰਜੀਹ ਦੇਣ ਲਈ YouTube ਚੈਨਲਾਂ ਵਾਲੇ ਭੱਜੇ ਫਿਰ, ਉਹ ਐਡੇ ਖਤਰਨਾਕ ਤੇ ਭੜਕਾਊ ਜੇ ਲੈਵਲ ਦੇ ਕੇ ਵੀ ਇਉਂ ਦਿਖਾ ਰਹੇ ਨੇ ਕਿ ਐਡੀ ਕੋਈ ਗੱਲ ਨਹੀਂ। 100% ਲੋਕ ਪੰਜਾਬ ਦੇ ਇਸ ਵਿਵਚਾਰ ਤੇ ਜਿਹੜੀ ਇਹ ਤਿਰਸਕਾਰ ਵਾਲੀ ਇਹ ਗੱਲ ਹੈ, ਇਹਦੇ ਹੱਕ ਵਿੱਚ। ਇਹ ਆ ਇੰਡੀਅਨ ਮੀਡੀਆ, ਇਹ ਆ ਨੈਰੇਟਿਵ। ਹੋਰ ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘਮਾਣ ਫਤਿਹ ਅਰਜ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਲੁਧਿਆਣੇ ਦੀ ਜਿਮਨੀ ਚੋਣ ਇਸ ਮੌਕੇ ਚੋਣ ਪ੍ਰਚਾਰ ਉੱਥੇ ਸਿਖਰ ਤੇ ਆ ਤੇ ਸਾਰੀਆਂ ਹੀ ਪਾਰਟੀਆਂ ਆਪਦੇ ਵੱਲੋਂ ਪੂਰਾ ਜ਼ੋਰ ਲਾ ਰਹੀਆਂ ਨੇ ਕਿ ਅਸੀਂ ਇਹ ਸੀਟ ਕੱਢ ਜੀਏ, ਪਰ ਅਸਲੀ ਜਿਹੜਾ ਮੁੱਦਾ ਉਹ ਇਹ ਨਹੀਂ। ਇਸ ਚੋਣ ਦੀ ਪ੍ਰਕਿਰਿਆ ਦੌਰਾਨ ਅਕਾਲੀ ਭਾਜਪਾ ਗੱਠਜੋੜ ਦੁਬਾਰਾ ਹੋਣ ਦੀ ਜਿਹੜੀ ਚਰਚਾ ਛਿੜੀ ਹੈ, ਉਹ ਜ਼ਿਆਦਾ ਅਹਿਮ ਮੁੱਦਾ ਹੈ। ਜਿੱਦਣ ਢੀਂਡਸਾ ਸਾਹਿਬ ਦਾ ਭੋਗ ਸੀਗਾ, ਉਸ ਦਿਨ ਬੀਜੇਪੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਜਿਸ ਤਰੀਕੇ ਨਾਲ ਉੱਥੇ ਬੈਠੇ ਸਾਰੇ ਨੀਲੀਆਂ ਪੱਗਾਂ ਬੰਨਣ ਵਾਲਿਆਂ ਨੂੰ, ਅਕਾਲੀਆਂ ਨੂੰ ਖਾਸ ਤੌਰ ਤੇ ਝੰਜੋੜਿਆ ਵੀ ਜੇ ਤੁਸੀਂ ਜ਼ਿੰਮੇਵਾਰੀ ਨਾ ਸਮਝੀ ਤਾਂ ਇੱਥੇ ਕੋਈ ਹੋਰ ਨਾ ਆ ਕੇ ਮੋਰਚਾ ਮਾਰ ਲਵੇ। ਕਹਿਣ ਤੋਂ ਭਾਵ ਉਹਨਾਂ ਦਾ ਇਹ ਸੀ ਕਿ ਪੰਥਕ ਜਾਂ ਖਾਲਿਸਤਾਨੀ ਧਿਰਾਂ, ਖਾਸ ਤੌਰ ਤੇ ਜਿਸ ਤਰੀਕੇ ਨਾਲ ਖਡੂਰ ਸਾਹਿਬ ਵਾਲੀ ਚੋਣ ਜਿਹੜੀ ਆ ਲੜੀ ਗਈ ਤੇ ਜਿੱਤੀ ਗਈ, ਤੇ ਜਿਸ ਤਰੀਕੇ ਨਾਲ ਭਾਈ ਸਰਬਜੀਤ ਸਿੰਘ ਤੇ ਭਾਈ ਅਮਰਤਪਾਲ ਸਿੰਘ ਨੂੰ ਲੋਕਾਂ ਨੇ ਹਮਾਇਤ ਦਿੱਤੀ ਹੈ, ਇਹਦੇ ਤੋਂ ਇੱਕ ਜਿਹੜਾ ਲੋਕਾਂ ਦੇ ਇਸ ਫਤਵੇ ਤੋਂ ਬਾਅਦ ਸਾਰੀਆਂ ਜਿਹੜੀਆਂ ਸਿਆਸੀ ਧਿਰਾਂ ਨੇ ਦਿੱਲੀ ਤੱਕ, ਡੀਪ ਸਟੇਟ ਤੱਕ ਇਹ ਮੈਸੇਜ ਜ਼ਰੂਰ ਚਲੇ ਗਿਆ ਕਿ ਪੰਜਾਬ ਦੇ ਲੋਕ ਸਾਰੀਆਂ ਸਿਆਸੀ ਧਿਰਾਂ ਤੋਂ ਅੱਕੇ ਪਏ। ਇਹ ਗੱਲ ਆਪਣੇ ਆਪ ਦੇ ਵਿੱਚ ਅਹਿਮ ਹੈ ਕਿ ਜਿਹੜਾ ਪੰਜਾਬ ਦਾ ਵੋਟਰ ਆ, ਕਿਸੇ ਵੇਲੇ ਉਹ ਕਾਂਗਰਸ ਤੇ ਅਕਾਲੀਆਂ ਦੇ ਵਿਚਾਲੇ ਜਿਵੇਂ ਫੁੱਟਬਾਲ ਘੁੰਮਦੀ ਹੁੰਦੀ ਆ, ਐਂ ਘੁੰਮਦਾ ਸੀ। ਅਕਾਲੀ ਦਲ ਵਾਲੇ ਭੜਕਾ ਦਿੰਦੇ ਸੀ, ਕਾਂਗਰਸ ਵਿੱਚ ਜਾ ਡਿੱਗਦਾ ਸੀ ਵੋਟਰ, ਤੇ ਵੋਟਰ ਨੂੰ ਕਾਂਗਰਸ ਵਾਲੇ ਭੜਕਾ ਕੇ ਅਕਾਲੀਆਂ ਵੱਲ ਮਾਰਦੇ ਸੀ। ਸੋ 5 ਸਾਲ ਅਕਾਲੀ, 5 ਸਾਲ ਕਾਂਗਰਸ, ਇਉਂ ਇਹਨਾਂ ਦਾ ਉੱਤਰ ਕਾਟੋ ਮੈਂ ਚੜਾਂ ਵਾਲੀ ਖੇਡ ਜਿਹੜੀ ਆ ਉਹ ਚੱਲ ਰਹੀ ਸੀ। ਫਿਰ ਅਕਾਲੀ ਭਾਜਪਾ ਗੱਠਜੋੜ ਵੀ ਬਣਿਆ, ਫਿਰ ਆਮ ਆਦਮੀ ਪਾਰਟੀ ਦੀ ਆਮਦ ਹੋ ਗਈ, ਤੇ ਹੁਣ ਇਹ ਗੱਲ ਡੀਪ ਸਟੇਟ ਨੂੰ ਬਹੁਤ ਖਤਰਨਾਕ ਜਾਪ ਰਹੀ ਹੈ ਕਿ ਪੰਜਾਬ ਦਾ ਵੋਟਰ ਸਾਰੀਆਂ ਹੀ ਸਿਆਸੀ ਧਿਰਾਂ ਤੋਂ ਅਲਰਜਿਕ ਹੋ ਰਿਹਾ, ਸਾਰੀਆਂ ਤੋਂ ਦੂਰ ਜਾ ਰਿਹਾ, ਸਾਰੀਆਂ ਤੋਂ ਟੁੱਟ ਰਿਹਾ, ਤੇ ਜਾਂ ਤਾਂ ਨੋਟਾ ਵਧੂਗਾ ਇੱਥੇ, ਤੇ ਨਹੀਂ ਫਿਰ
ਜਿਸ ਤਰੀਕੇ ਨਾਲ ਖਡੂਰ ਸਾਹਿਬ ਤੇ ਫਰੀਦਕੋਟ ਵਾਲੀ ਜਿਹੜੀ ਇਲੈਕਸ਼ਨ ਆ MP ਵਾਲੀ ਆ, ਇਦੋਂ ਪਹਿਲਾਂ ਜਿਮਨੀ ਚੋਣ ਹੋਈ ਸੀ ਸੰਗਰੂਰ ਵਾਲੀ, ਜਦੋਂ ਸਰਦਾਰ ਸਿਮਰਨਜੀਤ ਸਿੰਘ ਮਾਨ ਜਿੱਤੇ ਸੀ। ਸੋ ਇਹ ਗੱਲ ਡੀਪ ਸਟੇਟ ਨੂੰ ਬਹੁਤ ਬੁਰੀ ਤਰ੍ਹਾਂ, ਬਹੁਤ ਚੰਗੀ ਤਰ੍ਹਾਂ ਸਮਝ ਲੱਗ ਰਹੀ ਆ ਕਿ ਜਦੋਂ ਵੀ ਪੰਜਾਬ ਦੇ ਲੋਕਾਂ ਨੂੰ ਸਭ ਤੋਂ ਬੈਸਟ ਜਿਹੜਾ ਚੋਣ ਆ ਕਰਨ ਦਾ ਮੌਕਾ ਮਿਲਦਾ, ਉਦੋਂ ਫਿਰ ਉਹ ਖਾਲਿਸਤਾਨੀ ਪਿਛੋਕੜ ਵਾਲੀਆਂ ਜਾਂ ਪੰਥਕ ਦਰਦ ਰੱਖਣ ਵਾਲੀਆਂ ਜਿਨ੍ਹਾਂ ਸ਼ਖਸੀਅਤਾਂ ਨੂੰ ਸਮਝਿਆ ਜਾਂਦਾ, ਉਹਨਾਂ ਦੇ ਹੱਕ 'ਚ ਭੁਗਤਦੇ। ਇਸ ਗੱਲ ਨੂੰ ਧਿਆਨ 'ਚ ਰੱਖਦਿਆਂ ਢੀਂਡਸਾ ਸਾਹਿਬ ਦੇ ਭੋਗ ਦੇ ਉੱਤੇ ਇੱਕ ਤਰੀਕੇ ਨਾਲ ਸਾਰੀਆਂ ਸਿਆਸੀ ਧਿਰਾਂ ਪਿੱਟਦੀਆਂ ਦਿਖੀਆਂ। ਗੱਲ ਕਹਿਣ ਨੂੰ ਜ਼ਰੂਰ ਜਾਖੜ ਨੇ ਕਹੀ ਹੈ, ਪਰ ਇਹ ਸਾਰਿਆਂ ਦੇ ਸਾਂਝਾ ਦਰਦ। ਇਹ ਤੋਂ ਬਾਅਦ ਵਿੱਚ ਜਦੋਂ ਲੋਕਾਂ ਨੇ ਇਹਨਾਂ ਪਾਰਟੀਆਂ ਨੂੰ ਪੁੱਛਿਆ ਕਿ ਕੁਝ ਤੁਸੀਂ ਇਕੱਠੇ ਹੋ ਰਹੇ ਹੋ, ਤਾਂ ਜਿਹੜਾ ਇਹਨਾਂ ਦਾ ਕੰਮ ਹੁੰਦਾ ਉਹੀ ਕੀਤਾ ਵੀ ਨਹੀਂ ਜੀ, ਅਸੀਂ ਕਦੋਂ ਇਕੱਠੇ ਹੋ ਸਕਦੇ ਹਾਂ, ਸਾਡੇ ਤਾਂ BJP ਨਾਲ ਬਹੁਤ ਦੂਰ ਬੜੇ ਔਖੇ ਰਿਲੇਸ਼ਨ ਨੇ। ਹੁਣ ਆਪਾਂ ਨੂੰ ਸਭ ਨੂੰ ਪਤਾ ਹੈ ਕਿ ਜਦੋਂ ਪਿਛਲਾ ਜਿਹੜਾ ਟੁੱਟ ਟਟਈਆ ਹੋਇਆ, ਉਦੋਂ ਸੁਖਬੀਰ ਸਿੰਘ ਬਾਦਲ ਦੀ ਇਹੀ ਜਿਹੜੀ ਬੋਲੀ ਹੁੰਦੀ ਸੀ ਕਿ ਜੀ ਅਸੀਂ ਪੰਜਾਬ ਦੇ ਹਿੱਤਾਂ ਦੇ ਲਈ ਕੁਰਬਾਨੀ ਕੀਤੀ ਆ। ਹੈ ਤਾਂ ਝੂਠ ਹੀ ਸੀ ਭਾਵੇਂ ਉਹ, ਪਰ ਇਹ ਲਗਾਤਾਰ ਉਹ ਸੁਖਬੀਰ ਬਾਦਲ ਕਹਿੰਦਾ ਰਿਹਾ ਕਿ ਸਾਨੂੰ ਉਹ ਕਹਿੰਦੇ ਸੀਗੇ ਵੀ ਤੁਸੀਂ ਇੱਕ ਤਾਂ ਜੇਲ੍ਹਾਂ 'ਚ ਨਜ਼ਰਬੰਦ ਸਿੰਘਾਂ ਦੀ ਗੱਲ ਨਾ ਕਰੋ, ਇੱਕ ਕਿਸਾਨੀ ਮੁੱਦਿਆਂ ਦੀ ਗੱਲ ਨਾ ਕਰੋ, ਮਤਲਬ ਕਿ ਅਸੀਂ ਪੰਜਾਬ ਲਈ ਤੇ ਪੰਥ ਲਈ ਕੁਰਬਾਨੀ ਕਰਤੀ, ਫਿਰ ਅਸੀਂ ਜੀ BJP ਨੂੰ ਤਿਆਗਤਾ। ਜਦੋਂ ਕਿ ਸੱਚਾਈ ਬਿਲਕੁਲ ਹੋਰ ਆ। ਉਹ ਆਪਾਂ ਨੂੰ ਸਭ ਨੂੰ ਹੀ ਪਤਾ, ਕਾਹਨੂੰ ਇਹਨਾਂ ਦੀ ਲੀਰਾਂ ਦੀ ਖਿੱਦੋ ਫੋਲਣੀ ਹੈ। ਦੂਜੇ ਪਾਸੇ ਅੱਜ ਦੀ ਤਰੀਕ ਤੱਕ ਵੀ, ਆ ਪਿਛਲੇ ਦਿਨਾਂ ਤੱਕ ਵੀ ਇਹ ਠੋਕ ਵਜਾ ਕੇ ਬਾਦਲ ਸੈਨਾ ਸੋਸ਼ਲ ਮੀਡੀਆ ਤੇ ਵੀ ਤੇ ਉਦਾਂ ਵੀ ਲਲਕਾਰ ਕੇ ਗੱਜ ਵੱਜ ਕੇ ਕਹਿੰਦੀ ਆ ਰਹੀ ਆ ਕਿ ਜੀ ਸਾਡੇ ਤਾਂ ਤਾਕਤਾਂ ਦੇ ਜਥੇਦਾਰ ਤੱਕ BJP ਵਾਲੇ ਪੱਟੀ ਫਿਰਦੇ। ਇਹ ਛੋਟਾ ਇਲਜ਼ਾਮ ਨਹੀਂ ਹੈਗਾ। ਪੂਰੀ ਕੌਮ ਨੇ, ਸਾਡੇ ਇਤਿਹਾਸ ਨੇ ਇਹਨਾਂ ਨੂੰ ਕਦੇ ਇਸ ਗੱਲ ਲਈ ਮਾਫ ਨਹੀਂ ਕਰਨਾ ਜਿਹੜਾ ਇਹਨਾਂ ਨੇ ਤਾਕਤਾਂ ਦੇ ਜਥੇਦਾਰ ਸਾਹਿਬਾਨ ਨਾਲ ਕੀਤਾ। ਪਰ ਆਪਾਂ ਜਿਹੜਾ ਨੁਕਤਾ ਵਿਚਾਰ ਰਹੇ ਹਾਂ, ਇੱਥੋਂ ਤੱਕ ਕਿ ਤਾਕਤਾਂ ਦੇ ਜਥੇਦਾਰਾਂ ਨੂੰ BJP ਦੇ ਹੱਥ 'ਚ ਖੇਡਣ ਦਾ ਦੋਸ਼ ਇਹਨਾਂ ਨੇ ਲਾਇਆ। ਇੱਥੋਂ ਤੱਕ ਕਿ ਕਿਹਾ ਕਿ ਜਿਹੜੇ ਤਖਤ ਸ੍ਰੀ ਪਟਨਾ ਸਾਹਿਬ ਤੇ ਤਖਤ ਸ੍ਰੀ ਹਜੂਰ ਸਾਹਿਬ ਆ, ਉੱਥੇ ਜੀ ਦਿੱਲੀ ਕਮੇਟੀ ਵਿੱਚ ਜੀ, ਹਰਿਆਣਾ ਕਮੇਟੀ 'ਚ ਜੀ BJP RSS ਆ ਬੜੀ। ਇੱਥੋਂ ਤੱਕ ਕਿ ਭਾਈ ਅਮਰਤਪਾਲ ਸਿੰਘ ਦੀ ਜਿਹੜੀ ਚੋਣ ਮੁਹਿੰਮ ਸੀ, ਉਹਨੂੰ ਵੈਸੇ ਤਾਂ ਲੋਕਾਂ ਦਾ ਗੁੱਸਾ ਹੀ ਬਹੁਤ ਸੀਗਾ ਕਿ ਉਸ ਨੌਜਵਾਨ ਦੇ ਨਾਲ ਵਧੀਕੀ ਕੀਤੀ ਗਈ ਆ। ਬੇਸ਼ੱਕ ਕਿਸੇ ਦੇ ਵੀ ਭਾਈ ਅਮਰਤਪਾਲ ਸਿੰਘ ਨਾਲ 100 ਬੇਇਤਫਾਕੀਆਂ ਹੋਣ, ਅਸਹਿਮਤੀਆਂ ਹੋਣ, ਇਹ ਗੱਲ ਆਪਦੀ ਥਾਂ ਤੇ ਆ, ਪਰ ਹਰ ਇੱਕ ਬੰਦੇ ਨੂੰ ਇਹ ਗੱਲ ਬੜੀ ਬੁਰੀ ਲੱਗੀ ਆ ਕਿ ਉਸ ਨੌਜਵਾਨ ਨੂੰ ਫੜਨ ਲਈ ਜੋ ਕੁਝ ਕੀਤਾ ਗਿਆ, ਤੇ ਜਿਸ ਤਰੀਕੇ ਨਾਲ ਫੜਨ ਤੋਂ ਬਾਅਦ ਉਹਨੂੰ NSA ਲਾ ਕੇ ਨਜ਼ਰਬੰਦ ਕਰਕੇ ਡਿਬਰੂਗੜ੍ਹ ਚੱਕ ਕੇ ਮਾਰਿਆ। ਭਾਈ ਅਮਰਤਪਾਲ ਸਿੰਘ ਦੇ ਨੁਕਸਾਂ ਦੀ, ਘਾਟਾਂ ਦੀ, ਔਗਣਾਂ ਦੀ, ਵਰਕਿੰਗ ਸਟਾਈਲ ਦੇ ਵਿੱਚ ਕਿਸੇ ਪ੍ਰੋਬਲਮ ਦੀ ਗੱਲ ਹੋਰ ਆ, ਪਰ ਜਿਹੜਾ ਉਹਦੇ ਮਨੁੱਖੀ ਹੱਕਾਂ ਦਾ ਘਾਣ ਹੋਇਆ, ਉਹਦੇ ਲਈ ਤਾਂ ਬਾਦਲ ਦਲ ਵਾਲਿਆਂ ਨੂੰ ਵੀ ਬੋਲਣਾ ਪੈ ਗਿਆ, ਹਰੇਕ ਨੂੰ ਬੋਲਣਾ ਪਿਆ। ਉਹ ਉਸ ਗੱਲ ਦੇ ਲਈ ਆਮ ਵਰਕਰ, ਜਿਹੜਾ ਆਮ ਸਧਾਰਨ ਕਿਸੇ ਵੀ ਪਾਰਟੀ ਦਾ, ਅਕਾਲੀ ਦਲ ਦਾ ਵੀ ਆਦੇਸ਼ ਪ੍ਰਤਾਪ ਸਿੰਘ ਕੈਰੋਂ ਦੀ ਆਪਾਂ ਨੂੰ ਮਿਸਾਲ ਸਭ ਦੇ ਸਾਹਮਣੇ ਆ ਵੀ ਭਾਵੇਂ ਉਹਨੂੰ ਪਾਰਟੀ ਚੋਂ ਕੱਢ ਦਿੱਤਾ, ਪਰ ਉਹ ਕਹਿੰਦਾ ਵੀ ਸਾਡੇ ਸਾਰਿਆਂ ਨੇ ਫੈਸਲਾ ਕੀਤਾ ਹੋਇਆ ਵੀ ਜਿਤਾਉਣਾ ਆਪਾਂ ਐਤਕੀ ਅਮਰਤਪਾਲ ਸਿੰਘ ਨੂੰ। ਉਸ ਮਸਲੇ ਦੇ ਉੱਤੇ ਭਾਈ ਅਮਰਤਪਾਲ ਸਿੰਘ ਦੀ ਹਮਾਇਤ ਵਿੱਚ ਲੋਕ ਪਹਿਲਾਂ ਹੀ ਤਿਆਰ ਬੈਠੇ ਸੀ, ਤੇ ਜਦੋਂ ਇਹਨਾਂ ਨੇ ਵਿਰਸਾ ਸਿੰਘ ਬਲਟੋਹਾ ਖੜਾ ਕੀਤਾ, ਉਹਦਾ ਵਿਰੋਧ ਵੀ ਹੋਇਆ। ਪਰ ਜਦੋਂ ਸੁਖਬੀਰ ਸਿੰਘ ਬਾਦਲ ਨੇ ਬਲਟੋਹੇ ਦੀ ਹਮਾਇਤ ਵਿੱਚ ਇਸ ਹਲਕੇ 'ਚ ਚੋਣ ਪ੍ਰਚਾਰ ਕੀਤਾ, ਉਦੋਂ ਕੀ ਕਿਹਾ? ਇਹ ਜੀ ਏਜੰਸੀਆਂ ਦੀ ਖੇਡ ਆ, ਇਹ BJP ਦੀ ਖੇਡ ਆ, ਇਹਦੇ ਪਿੱਛੇ ਦੇਸ਼ ਦੀਆਂ ਖੂਫੀਆ ਏਜੰਸੀਆਂ ਨੇ। ਇਹ ਸਾਰਾ ਕੁਝ ਕਹਿਣ ਦਾ ਮਤਲਬ ਕੀ ਸੀ ਕਿ ਅਸੀਂ ਜਿਹੜੇ ਆ BJP ਦੇ ਉਲਟਮਾ, ਤੇ BJP ਸਾਨੂੰ ਹਰਾਉਣ ਦੇ ਲਈ ਅਮਰਤਪਾਲ ਸਿੰਘ ਨੂੰ ਲੈ ਕੇ ਆਈ ਆ। ਇਹੀ ਗੱਲ ਸੀ ਨਾ, ਇਹ ਦੋਸ਼ ਇਹੀ ਲੱਗ ਰਿਹਾ ਸੀ। ਸੋ ਪਿਛਲੇ 2-2.5 ਸਾਲਾਂ ਤੋਂ ਲਗਾਤਾਰ ਜਿਹੜੀ ਬਾਦਲ ਧਿਰ BJP ਨੂੰ ਆਪਦੇ ਸਾਰੇ ਦੁੱਖਾਂ ਦਾ ਕਾਰਨ ਮੰਨ ਰਹੀ ਆ ਕਿ ਸਾਡੇ 'ਚ ਦਖਲਅੰਦਾਜ਼ੀ ਕਰਕੇ ਫੁੱਟ ਪਵਾਤੀ,
ਜਿਹੜੀ 5 ਮੈਂਬਰੀ ਭਰਤੀ ਕਮੇਟੀ ਅਕਾਲ ਤਖਤ ਸਾਹਿਬ ਦੇ ਆਦੇਸ਼ਾਂ ਅਨੁਸਾਰ ਚੱਲ ਰਹੀ ਹੈ, ਜਿਨ੍ਹਾਂ ਅਕਾਲੀ ਲੀਡਰਾਂ ਨੇ ਅਕਾਲ ਤਖਤ ਸਾਹਿਬ ਤੇ ਬੇਅਦਬੀ, ਬਰਗਾੜੀ ਤੇ ਹੋਰ ਕਾਂਡਾਂ ਦੀ ਸ਼ਿਕਾਇਤ ਦਿੱਤੀ ਸੀ, ਜਿਸ ਕਰਕੇ 2 ਦਸੰਬਰ ਵਾਲੇ ਹੁਕਮਨਾਮੇ ਹੋਏ, ਉਹ ਸਾਰੇ ਪ੍ਰਕਿਰਿਆ ਦੇ ਉੱਤੇ, ਸਾਰੀ ਗੱਲ ਦੇ ਉੱਤੇ ਬਾਦਲ ਦਲ ਦਾ ਤਾਂ ਇਹੀ ਰੌਲਾ ਰਿਹਾ ਕਿ ਇਹ ਤਾਂ ਬੀਜੇਪੀ ਨੇ ਸਾਰਾ ਕੁਝ ਕਰਵਾਇਆ। ਹੁਣ ਵੀ ਜਿਹੜੇ ਆਗੂ 5 ਮੈਂਬਰੀ ਭਰਤੀ ਕਮੇਟੀ ਚ ਸਰਗਰਮ ਨੇ, ਉਹਨਾਂ ਨੂੰ ਫਿਰ ਕਹਿੰਦੇ ਆ ਵੀ ਇਹ ਤਾਂ ਬਾਦਲ ਬੀਜੇਪੀ ਦੇ ਬੰਦੇ। ਕੁੱਲ ਮਿਲਾ ਕੇ ਜਿਹੜਾ ਬਾਦਲ ਦਲ ਲਗਾਤਾਰ ਕਹਿੰਦਾ ਆ ਰਿਹਾ ਕਿ ਬੀਜੇਪੀ ਦੀ ਖੇਡ ਆ ਸਾਰੀ ਸਾਡੇ ਖਿਲਾਫ, ਉਹ ਜਦੋਂ ਆਪਣੇ ਢੀਂਡਸਾ ਸਾਹਿਬ ਦੇ ਭੋਗ ਤੇ ਸੁਨੀਲ ਜਾਖੜ ਦੇ ਮੂੰਹ ਤੋਂ ਸੁਣਦਾ ਹੈ ਕਿ ਮੌਕਾ ਸਾਂਭੋ, ਤਾਂ ਜਿਵੇਂ ਉਹ ਪ੍ਰਤੀਕਿਰਿਆ ਕਰਦੇ ਆ ਵੀ ਛੇਤੀ ਛੇਤੀ ਇਕੱਠੇ ਪੁੱਠੇ ਹੋਵੋ, ਤਾਂ ਕਿ ਇਹੋ ਜਿਹੇ ਸੈੱਲ, ਇਹੋ ਜਿਹੇ ਬੰਦੇ ਨਾਲ ਜੋੜੋ ਜਿਹੜੇ ਆਪਾਂ ਨੂੰ ਬੀਜੇਪੀ ਤੱਕ ਲੈ ਕੇ ਜਾਣ। ਤਾਂ ਇਹ ਗੱਲ ਆਪਣੇ ਆਪ ਦੇ ਵਿੱਚ ਇੱਕ ਸਮਝਣ ਵਾਲੀ, ਵਿਚਾਰਨ ਵਾਲੀ, ਸੰਵੇਦਨਸ਼ੀਲਤਾ ਨਾਲ, ਗੰਭੀਰਤਾ ਨਾਲ ਦੇਖਣ ਵਾਲੀ ਆ ਜਿਹੜਾ ਮਲੂਕੇ ਨੂੰ ਦੁਬਾਰਾ ਬਾਦਲ ਦਲ ਵਿੱਚ ਦਾਖਲਾ ਮਿਲਿਆ, ਇਹਨੂੰ ਨਹੀਂ ਪਤਾ ਕਿ ਮਲੂਕਾ ਇਹ ਉਹ ਬੰਦਾ ਜਿਹੜਾ ਠੋਕ ਵਜਾ ਕੇ ਕਹਿੰਦਾ ਰਿਹਾ ਕਿ ਬਾਦਲ ਦਲ ਨੂੰ ਬੀਜੇਪੀ ਨਾਲ ਸਮਝੌਤਾ ਕਰਨਾ ਚਾਹੀਦਾ। ਇਹ ਤਾਂ ਦੋਸ਼ ਉਹਦੇ ਤੇ ਲਾਉਂਦੇ ਸੀ ਕਿ ਜੀ ਇਹ ਜਿਹੜੇ ਲੋਕ ਨੇ ਸਾਨੂੰ ਬੀਜੇਪੀ ਦੇ ਪੈਰਾਂ 'ਚ ਸੁੱਟਦੇ ਸੀ, ਇਸ ਕਰਕੇ ਅਸੀਂ ਫਾਰਗ ਕੀਤੀ। ਇਹ ਤਾਂ ਕਹਿੰਦੇ ਆ ਕਿ ਮਲੂਕੇ ਦੀ ਨੂੰਹ ਅਤੇ ਜਿਹੜਾ ਪੁੱਤ ਹੈ ਉਹ ਜੀ ਉਹਨਾਂ ਦੀ ਬੀਜੇਪੀ ਦੀ ਟਿਕਟ ਤੋਂ ਚੋਣਾਂ ਲੜਦੇ, ਤੇ ਅੱਜ ਦੀ ਤਰੀਕ ਵਿੱਚ ਉਹ ਮਲੂਕੇ ਦੇ ਸਾਰੇ ਜਿਹੜਾ ਉਦੋਂ ਕਹਿੰਦੇ ਸੀ ਗਦਾਰ ਵਾ, ਤੇ ਅੱਜ ਉਹ ਕਹਿੰਦੇ ਜੀ ਬੰਦਾ ਹੀ ਵੈਰੀ ਗੁੱਡ ਆ। ਤੋ ਅੱਜ ਜਦੋਂ ਪੱਤਰਕਾਰ ਮਲੂਕੇ ਨੂੰ ਪੁੱਛਦੇ ਆ ਕਿ ਤੁਹਾਨੂੰ ਤਾਂ ਉਹ ਇੰਨਾ ਅਵਾ ਤਵਾ ਬੋਲਦੇ ਸੀ, ਤੁਸੀਂ ਵੀ ਉਹਨਾਂ 'ਚ ਬੜੇ ਨੁਕਸ ਗਣਾਉਂਦੇ ਹੁੰਦੇ ਸੀ, ਤੇ ਹੁਣ ਕੀ ਹੋ ਗਿਆ? ਹੁਣ ਮਲੂਕੇ ਦੀ ਵੀ ਬੋਲੀ ਬਦਲੀ ਹੋਈ ਆ। ਮਲੂਕਾ ਇੱਕ ਤਰੀਕੇ ਨਾਲ ਬੀਜੇਪੀ ਅਤੇ ਬਾਦਲ ਧਿਰ ਦੇ ਵਿਚਾਲੇ ਪੁਲ ਦਾ ਕੰਮ ਕਰਨ ਲਈ ਆਇਆ ਬੰਦਾ, ਜਿਹਦੇ ਵਿੱਚ ਢੀਂਡਸੇ ਦੇ ਭੋਗ ਤੋਂ ਜਿਹੜੀ ਖੇਡ ਚੱਲੀ ਆ ਉਹਦਾ ਇੱਕ ਰੋਲ ਹੈ, ਜਿਹਦੇ ਲਈ ਇੱਕ ਪਾਸੇ ਸੁਨੀਲ ਜਾਖੜ ਹੋਣੀ ਆ ਇੱਕ ਸਿਰੇ ਤੇ ਬੈਠੇ, ਕਿਉਂਕਿ ਪੰਜਾਬ ਦੀ ਜਿਹੜੀ ਬੀਜੇਪੀ ਆ ਉਹ ਹੋਰ ਤਰੀਕੇ ਨਾਲ ਆ, ਦਿੱਲੀ ਦੀ ਜਾਂ ਕੇਂਦਰ ਦੀ ਜਿਹੜੀ ਨਾਗਪੁਰ ਤੋਂ ਚੱਲਦੀ ਬੀਜੇਪੀ ਆ ਉਹ ਹੋਰ ਤਰੀਕੇ ਨਾਲ। ਪੰਜਾਬ ਦੀ ਬੀਜੇਪੀ ਆ ਜਿਹੜੀ, ਚਾਹੇ ਸੁਨੀਲ ਜਾਖੜ ਕਾਂਗਰਸ ਵਿੱਚੋਂ ਬੀਜੇਪੀ 'ਚ ਗਿਆ, ਇਹ ਲਗਾਤਾਰ ਉੱਥੇ ਕਹਿੰਦੇ ਆ ਕਿ ਮੋਦੀ ਸਾਹਿਬ ਪੰਜਾਬ ਬਾਰੇ ਤੁਹਾਨੂੰ ਨਜ਼ਰੀਆ ਤੇ ਨਜ਼ਰ ਬਦਲਨੇ ਪੈਣਗੇ। ਪੰਜਾਬ ਦੇ ਵਿੱਚ ਪੰਜਾਬੀ ਲੋਕਾਂ ਨੂੰ, ਪੰਥ ਨੂੰ, ਕੌਮ ਨੂੰ, ਸਿੱਖੀ ਨੂੰ, ਸਿੱਖਾਂ ਨੂੰ ਦਰਕਨਾਰ ਕਰਕੇ, ਇੱਥੇ ਦੀ ਕਿਸਾਨੀ ਨੂੰ ਦਰਕਨਾਰ ਕਰਕੇ ਇੱਥੇ ਪੈਰ ਨਹੀਂ ਲੱਗਣੇ, ਤੇ ਅਕਾਲੀ ਦਲ ਬਗੈਰ ਤਾਂ ਗੁਜ਼ਾਰਾ ਹੀ ਨਹੀਂ। ਇਹ ਗੱਲ ਜਦੋਂ ਪੰਜਾਬ ਦੀ ਬੀਜੇਪੀ ਦੇ ਲੀਡਰ ਕਹਿੰਦੇ ਆ, ਤਾਂ ਦਿੱਲੀ ਵਾਲੇ ਕਹਿੰਦੇ ਆ ਕਿ ਤੁਹਾਨੂੰ ਨਹੀਂ ਪਤਾ ਹੈਗਾ ਇਹ ਜਿਹੜੇ ਸੁਖਬੀਰ ਐਂਡ ਕੰਪਨੀ ਆ, ਇਹਨਾਂ ਨੂੰ ਅਸੀਂ ਕਿਵੇਂ ਗਲੋਂ ਲਾਇਆ, ਕਿਹੜੇ ਕਾਰਨਾਂ ਕਰਕੇ ਅਸੀਂ ਇਹਨਾਂ ਨੂੰ ਨੇੜੇ ਨਹੀਂ ਲਾਉਂਦੇ। ਸੋ ਜਿਸ ਤਰੀਕੇ ਨਾਲ ਰਖੜੇ ਦੀਆਂ, ਸਰਜੀਤ ਸਿੰਘ ਰਖੜੇ ਦੀਆਂ ਇੰਟਰਵਿਊਜ਼ ਆਈਆਂ ਸੀ, ਤੇ ਜਿਸ ਤਰੀਕੇ ਨਾਲ ਅਮਿਤ ਸ਼ਾਹ ਨੇ ਸੁਖਬੀਰ ਬਾਦਲ ਬਾਰੇ ਬਿਆਨ ਦਿੱਤੇ ਸੀ ਕਿ ਉਹ ਝੂਠਾ ਜੀ, ਅਸੀਂ ਨੇ ਉਹਨੂੰ ਮਿਲਣਾ, ਤੋ ਉਸ ਮਾਹੌਲ ਨੂੰ ਦੇਖਦਿਆਂ ਹੋਇਆਂ ਜਿਹੜਾ ਕੁਝ ਅੱਗੇ ਹੋਣ ਜਾ ਰਿਹਾ ਉਹਦੇ ਵਿੱਚ ਕਈ ਰੰਗ ਢੰਗ ਆਪਾਂ ਨੂੰ ਦੇਖਣ ਨੂੰ ਮਿਲਣਗੇ। ਪਰ ਲੱਗਦਾ ਇਹ ਆ ਕਿ ਅਗਲੇ ਸਾਲ ਤੱਕ, ਹੁਣ ਇਹ ਕੰਮ ਸ਼ੁਰੂ ਹੋ ਗਿਆ ਜੂਨ ਦਾ ਮਹੀਨਾ, ਅਗਲੇ ਸਾਲ ਦੇ ਜੂਨ ਮਹੀਨੇ ਤੱਕ, ਕਿਉਂਕਿ ਹੁਣ 25 ਆ, 26 ਦੀ ਜੂਨ ਤੱਕ ਅਕਾਲੀ ਭਾਜਪਾ ਗੱਠਜੋੜ ਫੇਰ ਆਪਾਂ ਦੇਖਾਂਗੇ। ਜਿਨ੍ਹਾਂ ਨੇ ਆਪਸ ਵਿੱਚ ਹੀ ਗਾਲਾਂ ਗੂਲਾਂ ਕੱਢੀਆਂ ਨੇ, ਇੱਕ ਦੂਜੇ ਨੂੰ ਗਦਾਰ ਤੇ ਇੱਕ ਦੂਜੇ ਨੂੰ ਏਜੰਟ ਕਿਹਾ, ਉਹ ਸਭ ਰਲੇ ਮਿਲੇ ਹਟੇ ਮਿਟੇ ਗੁੜ ਵੰਡ ਹਟੇ ਵਾਲੀ ਗੱਲ ਵੀ ਉਹ ਚਲੋ ਜੀ ਹੁਣ ਖਤਮ, ਅੱਜ ਗੱਲ ਇਕੱਠੇ ਹੋ ਕੇ ਚੋਣਾ ਲੜੀਏ, ਇੱਧਰ ਨੂੰ ਗੱਲ ਜਾਊ। ਤੇ ਅਗਲੀ ਗੱਲ, ਜਿਹੜਾ 5 ਮੈਂਬਰੀ ਭਰਤੀ ਕਮੇਟੀ ਵਾਲਾ ਪ੍ਰੋਜੈਕਟ, ਉਹਦੇ ਬਾਰੇ ਬਾਦਲ ਧਿਰ ਕੀ ਕਰੂਗੀ ਤੇ 5 ਮੈਂਬਰੀ ਭਰਤੀ ਕਮੇਟੀ ਕੀ ਕਰੂਗੀ? 5 ਮੈਂਬਰੀ ਭਰਤੀ ਕਮੇਟੀ ਦਾ ਤਾਂ ਆਧਾਰ ਹੀ ਇਹ ਆ ਕਿ ਜਿਹੜੀ ਬਾਦਲ ਧਿਰ ਵਾ, ਇਹਨਾਂ ਨੇ ਭਰਤੀ ਵੀ ਗਲਤ ਕੀਤੀ ਆ, ਇਹਨਾਂ ਨੇ 2 ਦਸੰਬਰ ਵਾਲੇ ਹੁਕਮਨਾਮੇ ਨੂੰ ਰੋਲ ਦਿੱਤਾ, ਤੇ ਅਸੀਂ ਬੀਜੇਪੀ ਦੇ ਬੰਦੇ ਨਹੀਂ ਹੈਗੇ, ਅਸੀਂ ਪੰਥ ਨੂੰ ਸਮਰਪਿਤ ਅਕਾਲ ਤਖਤ ਸਾਹਿਬ ਦੇ ਆਦੇਸ਼ ਮੁਤਾਬਕ ਸਰਗਰਮ।
ਇਸ ਸਟੈਂਡ ਤੇ ਖੜ ਕੇ ਕੀ ਹੋ ਸਕਦਾ ਕਿ ਇਹਨਾਂ ਦੋਨਾਂ ਧਿਰਾਂ ਦੀ ਕਦੇ ਏਕਤਾ ਵਾਲੀ ਗੱਲ ਤੁਰੇ। ਦੂਜੇ ਪਾਸੇ ਜਿਹੜੀ ਬਾਦਲ ਧਿਰ ਵਾ, ਜਿਹਨੇ ਸਦਾ ਹੀ ਇਹ ਕਿਹਾ ਕਿ ਇਹ ਤਾਂ ਬੀਜੇਪੀ ਦੀ ਖੇਡ ਆ, ਜਿਹਨੇ ਸਦਾ ਹੀ ਕਿਹਾ ਕਿ ਅਸੀਂ 2 ਦਸੰਬਰ ਵਾਲੇ ਹੁਕਮਨਾਮੇ ਨੂੰ ਜਿੰਨਾ ਕੁ ਮੰਨਣਾ ਸੀ ਮੰਨ ਲਿਆ ਤੇ ਬਾਕੀ ਗੱਲ ਸੱਤ-ਬੱਤ ਆ, ਉਹ ਧਿਰ ਦਾ, ਬਾਦਲ ਧਿਰ ਦਾ, ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਤੋਂ ਭਗੌੜੀ ਧਿਰ ਦਾ ਇਸ 5 ਮੈਂਬਰੀ ਕਮੇਟੀ ਨਾਲ ਤਾਲਮੇਲ ਕਿਵੇਂ ਬਣੂ। ਸੋ ਇੱਕ ਪਾਸੇ ਬੀਜੇਪੀ ਤੇ ਬਾਦਲ ਧਿਰ ਦਾ ਮਸਲਾ, ਇੱਕ ਪਾਸੇ 5 ਮੈਂਬਰੀ ਭਰਤੀ ਕਮੇਟੀ ਅਤੇ ਬਾਦਲ ਧਿਰ ਦਾ ਮਸਲਾ। ਪਰ ਸਿਆਸਤ ਵਿੱਚ ਕੁਝ ਵੀ ਅਸੰਭਵ ਨਹੀਂ। ਇਹ ਗੱਲ ਇਸ ਕਰਕੇ ਅੱਜ ਅਸੀਂ ਛੇੜੀ ਆ ਕਿ ਆਪਣੇ ਬਹੁਤ ਸਾਰੇ ਬੰਦੇ ਵਹਿਮ ਚ ਪੈ ਜਾਂਦੇ ਬਈ ਖਨੀ ਫਲਾਨੀ ਧਿਰ ਜਾਂ ਫਲਾਨਾ ਆਗੂ ਪੰਥਕ। ਅਸੀਂ ਵੀ ਆਸ ਕਰਦੇ ਹਾਂ ਕਿ ਫਲਾਨੀ ਧਿਰ ਪੰਥਕ ਨਿਕਲ ਆਵੇ, ਪਰ ਹਰ ਵਾਰੀ ਆਪਣੇ ਜਜ਼ਬਾਤਾਂ ਨਾਲ ਖੇਡਿਆ ਜਾਂਦਾ। ਅਸੀਂ ਇਸ ਗੱਲ ਦੇ ਉੱਤੇ ਆਪਣੀ ਕੌਮ ਦਾ ਧਿਆਨ ਅੱਜ ਤੋਂ ਹੀ ਦਿਵਾਉਣਾ ਚਾਹੁੰਦੇ ਹਾਂ ਕਿ ਅਲਰਟ ਰਹੋ, ਚਤੰਨ ਰਹੋ, ਸਾਵਧਾਨ ਰਹੋ ਤੇ ਹਮੇਸ਼ਾ ਇਹ ਗੱਲ ਧਿਆਨ ਚ ਰੱਖੋ ਕਿ ਇਹ ਭਾਰਤੀ ਮੁੱਖ ਧਾਰਾ ਨੂੰ ਮੱਥਾ ਟੇਕੀ ਬੈਠੇ ਲੋਕ ਨੇ। ਇਹਨਾਂ ਲੋਕਾਂ ਦਾ ਦਿਲ ਦਿਮਾਗ ਕਦੇ ਵੀ ਪੰਥਕ ਜਾਂ ਕੌਮੀ ਖਾਲਿਸਤਾਨੀ ਤਾਂ ਬਾਹਲੀ ਦੂਰ ਦੀ ਗੱਲ ਆ, ਉਸ ਪਾਸੇ ਨੂੰ ਨਹੀਂ ਹੈਗਾ। ਤੇ ਅਸੀਂ ਉਸ ਧਿਰ ਨੂੰ ਤਾਂ ਫੇਰ ਵੀ ਬਰਦਾਸ਼ਤ ਕਰ ਲਈਏ ਜਿਹੜੀ ਇਸ ਗੱਲ ਨੂੰ ਮੰਨ ਕੇ ਕਿ ਅਸੀਂ ਪਤਾ ਸਾਨੂੰ ਕਿ ਖਾਲਿਸਤਾਨ ਨਹੀਂ ਇਸ ਇੰਡੀਅਨ ਕਨਸਟੀਟਿਊਸ਼ਨਲ ਹੱਦਬੰਦੀ ਦੇ ਅੰਦਰੋਂ, ਇਸ ਸਿਸਟਮ ਦੇ ਅੰਦਰੋਂ ਨਿਕਲਦਾ, ਪਰ ਮਾੜਿਆਂ ਨਾਲੋਂ ਤਾਂ ਅਸੀਂ ਚੰਗੇ ਆ, ਭੈੜਿਆਂ ਨਾਲੋਂ ਤਾਂ ਅਸੀਂ ਚੰਗੇ ਆ ਤੇ ਸਾਨੂੰ ਵੋਟ ਪਾ ਦਿਓ। ਜਿਵੇਂ ਆਪਾਂ ਮਾਨ ਸਾਹਿਬ ਨੂੰ ਜਿਤਾਉਂਦੇ ਆ ਜਾਂ ਅਮਰਪਾਲ ਨੂੰ ਜਿਤਾਉਂਦੇ ਆ ਜਾਂ ਸਿਮਰਜੀਤ ਸਿੰਘ ਮਾਨ ਨੂੰ ਜਿਤਾਉਂਦੇ ਆ। ਜੇਕਰ ਕੋਈ ਇਹ ਸੋਚ ਕੇ ਗੱਲ ਕਰ ਰਿਹਾ ਹੈ ਕਿ ਮੈਨੂੰ ਵੋਟਾਂ ਪਾਓ ਮੈਂ ਤੁਹਾਨੂੰ ਖਾਲਿਸਤਾਨ ਲੈ ਦੂੰ ਸੰਵਿਧਾਨ ਦੇ ਵਿੱਚੋਂ, ਉਹ ਤਾਂ ਸ਼ਰੇਆਮ ਹੀ ਆਪਾਂ ਨੂੰ ਝੁੱਡੂ ਸਮਝਦਾ ਕੌਮ ਨੂੰ। ਸਭ ਤੋਂ ਬੇਵਕੂਫ ਬੰਦਾ ਉਹ ਆ ਜੀ ਜਿਹੜਾ ਭਾਰਤੀ ਸੰਵਿਧਾਨ ਦੇ ਅੰਦਰ ਐਮਐਲਏ ਐਮਪੀ ਬਣ ਕੇ ਖਾਲਿਸਤਾਨ ਭਾਲਦਾ ਫਿਰਦਾ। ਹਾਂ, ਉਹ ਬੰਦਾ ਫੇਰ ਵੀ ਸਹੀ ਆ ਜਿਹੜਾ ਇਹ ਮੰਨਦਾ ਕਿ ਜੇ ਤੁਸੀਂ ਆਪਦੇ ਨੂੰ ਪੰਥਕ ਜਾਂ ਖਾਲਿਸਤਾਨੀ ਸਫਾ ਚੋਂ ਸਿਆਸੀ ਬਸ ਰੱਖਣ ਵਾਲੇ ਕਿਸੇ ਬੰਦੇ ਨੂੰ ਜਿਤਾ ਲੈਂਦੇ ਹੋ, ਇਹ ਵਧੀਆ। ਨਹੀਂ ਤਾਂ ਫਿਰ ਉਹ ਜਿੱਤਣਗੇ ਜਿਨ੍ਹਾਂ ਦਾ ਪੰਥ ਨਾਲ, ਕੌਮ ਨਾਲ ਦੁਸ਼ਮਣੀ ਵਾਲਾ ਵਿਹਾਰ। ਸੋ ਇੰਨੀ ਕੁ ਗੱਲ ਵੱਖਰੀ ਆ, ਇਹ ਸਮਝਣ ਵਾਲਾ ਨੁਕਤਾ। ਖੈਰ, ਇਸ ਨੁਕਤੇ ਸਮੇਤ ਹੋਰ ਕਈ ਨੁਕਤਿਆਂ ਦੇ ਉੱਤੇ ਆਪਾਂ ਅਗਲੇ ਦਿਨਾਂ 'ਚ ਬਹਿਸਬਾਜ਼ੀ, ਚਰਚਾ, ਤਬਸਰਾ ਕਰਾਂਗੇ। ਪਰ ਅੱਜ ਇੱਕ ਜਿਹੜਾ ਨੁਕਤਾ ਹੈ ਉਹ ਬੜਾ ਸਮਝਣ ਵਾਲਾ। ਆਪਣਾ ਪੰਜਾਬ ਆ ਜਿਹੜਾ, ਇੱਥੋਂ ਦੀ ਇੱਕ ਸਿਵਲਾਈਜੇਸ਼ਨ ਆ, ਇੱਕ ਸਭਿਅਤਾ, ਉਹ ਅੱਜ ਤੋਂ ਨਹੀਂ ਸਦੀਆਂ ਤੋਂ ਚੱਲੀ ਆ ਰਹੀ। ਪੰਜਾਬ ਦੀ ਧਰਤੀ ਉੱਤੇ ਜੰਗਾਂ ਯੁੱਧਾਂ ਦਾ, ਲੜਨ ਭਿੜਨ ਦਾ, ਪੰਜਾਬ ਦੇ ਜੰਮਿਆਂ ਨੂੰ ਨਿੱਤ ਮੁਹਿੰਮਾਂ, ਖਾਧਾ ਪੀਤਾ ਲਾਹੇ ਦਾ, ਬਾਕੀ ਅਹਿਮਦ ਸ਼ਾਹੇ ਦਾ। ਮਤਲਬ ਕਿ ਜਿੰਨਾ ਟਾਈਮ ਜਿਉਣਾ ਫਿਰ ਅਣਖ ਤੇ ਗੈਰਤ ਨਾਲ ਜਿਉਂ, ਰੜਕ ਅਣਖ, ਸੂਰਬੀਰਤਾ, ਜਾਂਬਾਜ਼ੀ, ਦਲੇਰੀ ਤੇ ਇਸ ਤਰੀਕੇ ਨਾਲ ਜਿਉਵੋ ਕਿ ਦੁਨੀਆ ਤੁਹਾਡੀ ਕਦਰ ਕਰੇ। ਨੈਤਿਕ ਕਦਰਾਂ ਕੀਮਤਾਂ ਨਾਲ ਭਰੇ ਹੋਏ ਇਹੋ ਜਿਹੇ ਮਨੁੱਖ ਇਸ ਧਰਤੀ ਨੇ ਘੜੇ ਕਿ ਅੱਜ ਵੀ ਮਿਸਾਲ ਆ। ਜਿਹੜੇ ਆਪਾਂ ਕਿਸੇ ਚਿੱਠੇ ਸੁਣਦੇ ਆਏ ਆ ਨਾ, ਪੂਰਨ ਭਗਤ ਜਿਹੜਾ ਇਸ ਕਰਕੇ ਆਪਦੇ ਹਾਣ ਦੀ ਔਰਤ ਨੂੰ ਇਨਕਾਰ ਕਰਦਾ ਕਿ ਤੂੰ ਉਸ ਮਰਦ ਦੀ ਘਰ ਵਾਲੀ ਐ ਜਿਹੜਾ ਮੇਰਾ ਬਾਪ ਆ, ਤੂੰ ਮੇਰੀ ਮਤਰੇਈ ਮਾਂ ਆ, ਮੈਂ ਤੇਰਾ ਜਿਸਮ ਜਿਹੜਾ ਹੈ ਉਹਨੂੰ ਇੱਕ ਮਾਂ ਦੇ ਰੂਪ 'ਚ ਦੇਖ ਸਕਦਾ। ਇਸ ਤਰੀਕੇ ਦਾ ਸਦਾਚਾਰ, ਇਸ ਤਰੀਕੇ ਦਾ ਇੱਕ ਇਖਲਾਕ ਸਾਡੀ ਧਰਤੀ ਨੇ ਜਿਹੜਾ ਪੈਦਾ ਕੀਤਾ। ਔਰ ਇੱਥੋਂ ਅੱਗੇ ਤੱਕ ਗੱਲ ਜਾਂਦੀ ਆ। ਚਲੋ, ਜਿਹੜਾ ਪੂਰਨ ਹੈ, ਉਸ ਪੂਰਨ ਭਗਤ ਲਈ ਜਿਹੜੀ ਲੂਣਾ ਹੈ ਉਹ ਤਾਂ ਉਹਦੇ ਮਾਂ ਸਮਾਨ ਸੀ, ਮਤਰੇਈ ਮਾਂ ਸੀ, ਮਾਂ ਸਮਾਨ ਸੀ। ਪਰ ਜਦੋਂ ਸੁੰਦਰਾਂ ਦੇ ਨਾਲ ਵਾਹ ਪੈਂਦਾ ਉਹਦਾ, ਰਾਣੀ ਸੁੰਦਰਾਂ, ਤਾਂ ਰਾਣੀ ਸੁੰਦਰਾਂ ਨੂੰ ਵੀ ਉਹ ਉਵੇਂ ਨਹੀਂ ਭੋਗਣ ਲਈ ਤਿਆਰ ਜਿਵੇਂ ਆਮ ਮਨੁੱਖ ਭੋਗ ਸਕਦਾ। ਤੇ ਇਸ ਤਰ੍ਹਾਂ ਦਾ ਇਤਿਹਾਸ, ਮਿਥਿਹਾਸ, ਫਲਸਫਾ ਰਲ ਕੇ ਜਿਹੜੀ ਸਾਡੀ ਇੱਥੋਂ ਦੀ ਜਵਾਨੀ ਨੂੰ, ਪੰਜਾਬ ਦੀਆਂ ਔਰਤਾਂ ਨੂੰ, ਮਰਦਾਂ ਨੂੰ, ਮੁੰਡਿਆਂ ਨੂੰ, ਕੁੜੀਆਂ ਨੂੰ ਜਿਹੜਾ ਮਨੁੱਖ ਘੜਿਆ ਜਾਂਦਾ ਇਸ ਮਿੱਟੀ ਚੋਂ, ਇੱਥੋਂ ਦੀਆਂ ਕਥਾਵਾਂ ਚੋਂ, ਲੋਕ ਗਾਥਾਵਾਂ ਚੋਂ, ਉਹ ਹੋਰ ਤਰੀਕੇ ਦਾ ਬਾਕੀ ਧਰਤੀਆਂ ਨਾਲ।
ਇੱਥੇ ਜਦੋਂ ਆਪਣੇ ਗਾਣਿਆਂ ਚੋਂ ਗੀਤਾਂ ਚੋਂ ਕਿਹਾ ਜਾਂਦਾ ਨਾ ਕਿ ਕਿਸੇ ਥਾਂ ਦੇ ਮੈਨੂੰ ਗੀਤ ਦੇ ਦਿਓ, ਮੈਂ ਦੱਸ ਦੂੰਗਾ ਕਿ ਉੱਥੋਂ ਦੇ ਲੋਕ, ਉੱਥੋਂ ਦੇ ਮੁੰਡੇ ਕੁੜੀਆਂ ਕੀ ਸੋਚਦੇ। ਇੱਥੋਂ ਜਦੋਂ ਆਪਾਂ ਗਾਣਾ ਆਉਂਦਾ ਸਦਾ ਸੂਰਮੇ ਸਮਝਣ ਧੀ ਤੇ ਭੈਣ ਬਗਾਨੀ ਨੂੰ, ਜਦੋਂ ਇੱਥੇ ਗਾਣਾ ਆਉਂਦਾ ਮਾਪਿਆਂ ਦੀ ਰਜ਼ਾ ਤੋਂ ਬਗੈਰ ਵਿਆਹ ਕਰਾਉਣਾ ਸਾਡੇ ਪਿੰਡ ਦਾ ਨਹੀਂ ਸੋਹਣਿਆ ਰਿਵਾਜ, ਇਹ ਜਿਹੜੇ ਸਾਡੇ ਮਨੁੱਖ ਨੂੰ, ਸਾਡੀ ਇਸ ਧਰਤੀ ਦੇ ਧੀਆਂ ਪੁੱਤਾਂ ਲਈ ਹੋਇਆ ਕਿ ਜੇ ਧੀ ਜੰਮ ਪਈ ਭੁੱਖ ਤਾਂ ਸੁਲੱਖਣੀ ਹੋਈ। ਸੋ ਇਹ ਧਰਤੀ ਜਿਹੜੀ ਆ, ਇੱਥੇ ਜਿੱਥੇ ਇਸ ਤਰੀਕੇ ਦੀ ਚੰਗੀ ਸਦਾਚਾਰਕ ਪਛਾਣ ਅਖਲਾਕ ਨਾਲ ਭਰੇ ਹੋਏ ਲੋਕ ਔਰ ਮਿਸਾਲਾਂ ਕਾਇਮ ਕੀਤੀਆਂ ਹੋਈਆਂ, ਹਜ਼ਾਰਾਂ ਲੱਖਾਂ ਇਹੋ ਜਿਹੀਆਂ ਸਾਡੇ ਕੋਲੇ ਕਹਾਣੀਆਂ ਨੇ ਜਿਨ੍ਹਾਂ ਤੇ ਫਖਰ ਕੀਤਾ ਜਾ ਸਕਦਾ। ਸਾਡੀ ਧਰਤੀ ਦੇ ਤਾਂ ਡਾਕੂ ਵੀ ਜਿਹੜੇ ਨੇ ਨਾ, ਜਿਹੜੇ ਆਮ ਸਾਰੀ ਧਰਤੀ ਤੇ ਡਾਕੂ ਬਾਰੇ ਇੱਕ ਨੈਗੇਟਿਵ ਤਸਵੀਰ ਮਨ ਚ ਆਉਂਦੀ, ਪਰ ਸਾਡੇ ਇੱਥੇ ਸੁੱਚੇ ਸੂਰਮੇ, ਜਿਉਣੇ ਮੌੜ, ਇੱਥੇ ਬਾਗੀ ਨੇ, ਸਿਸਟਮ ਤੋਂ ਬਾਗੀ, ਜਾਂ ਕਿਸੇ ਇਹੋ ਜਿਹੇ ਘਟਨਾ ਕਰਨ ਦੇ ਵਿੱਚ ਦੁਖੀ ਹੋ ਕੇ ਹਥਿਆਰ ਚੱਕ ਲੈ। ਇਸ ਧਰਤੀ ਨੇ ਸਦਾ ਹੀ ਮਨੁੱਖ ਨੂੰ ਸਚਿਆਰਾ ਮਨੁੱਖ ਬਣਾਉਣ ਦੀ ਮੱਤ ਦਿੱਤੀ ਹੈ। ਸਾਡੇ ਧਰਮ ਦੇ ਗ੍ਰੰਥ ਸਾਹਿਬ, ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਸਾਡੇ ਜਿੰਨੇ ਹੋਰ ਆਲੇ ਦੁਆਲੇ ਵਿੱਚ ਸਾਨੂੰ ਸੇਧ ਦੇਣ ਵਾਲੀਆਂ ਜਿਹੜੀਆਂ ਲਿਖਤਾਂ ਨੇ, ਸ਼ਖਸੀਅਤਾਂ ਨੇ, ਸਭ ਨੇ ਸਾਨੂੰ ਸਦਾਚਾਰ ਦਾ ਪਾਠ ਪੜਾਇਆ। ਸਦਾਚਾਰ ਦੇ ਉਲਟ ਹੁੰਦਾ ਦੁਰਾਚਾਰ ਤੇ ਵਿਵਚਾਰ। ਹੁਣ ਜਦੋਂ ਕਿਸੇ ਕੌਮ ਨੂੰ ਮਾਰਨਾ ਹੋਵੇ, ਉਸ ਕੌਮ ਨੂੰ ਕਰਾਹੇ ਪਾਇਆ ਜਾਂਦਾ, ਉਹਨੂੰ ਅਯਾਸ਼, ਬਦਮਾਸ਼, ਦੁਰਾਚਾਰ ਤੇ ਵਿਵਚਾਰ ਦਾ ਰਾਹ ਦਿਖਾਇਆ ਜਾਂਦਾ, ਉਹਨੂੰ ਨਸ਼ਿਆਂ ਦੇ ਰਾਹ ਵੀ ਤੋਰਿਆ ਜਾਂਦਾ। ਇਹ ਸਾਰਾ ਕੁਝ ਅੱਜ ਸਾਡੀ ਧਰਤੀ ਉੱਤੇ ਦੁਸ਼ਮਣਾਂ ਦੇ ਵੱਲੋਂ ਕੀਤਾ ਜਾ ਰਿਹਾ, ਔਰ ਇਹ ਹਰ ਕੌਮ ਦੇ ਉਲਟ ਜਿਹੜੀ ਧਿਰ ਹੁੰਦੀ ਆ ਉਹ ਖੁਸ਼ ਹੁੰਦੀ ਆ ਬਈ ਇਹਦੇ ਲੋਕ ਜਿਹੜੇ ਆ ਕਰਾਹੇ ਪੈ ਰਹੇ। ਆ ਜਿਹੜਾ ਹੁਣ ਸੋਸ਼ਲ ਮੀਡੀਆ ਦਾ ਦੌਰ ਆਇਆ, ਇਹਦੇ ਵਿੱਚ ਜਦੋਂ ਇਸ ਦੁਰਾਚਾਰ ਤੇ ਵਿਵਚਾਰ ਦੇ ਝੰਡੇ ਚਲਾਉਣ ਵਾਲੀ ਧਿਰ ਨੇ ਇਸ ਖਿੱਤੇ ਦੇ ਵਿੱਚ ਇਹੋ ਜਿਹਾ ਕੁਝ ਕੀਤਾ ਤਾਂ ਉਹਦਾ ਵਿਰੋਧ ਹੋਇਆ। ਵਿਰੋਧ ਜਿਹੜਾ ਉਹ ਕਰਨ ਕਰਾਉਣ ਦੇ ਲਈ ਬਹੁਤ ਢੰਗ ਤਰੀਕੇ ਹੁੰਦੇ ਆ। ਕਾਨੂੰਨ ਜਿਹਨੂੰ ਕਹਿੰਦੇ ਜੀ, ਕਾਨੂੰਨ ਨੂੰ ਮੰਨੋ। ਹਿੰਦੁਸਤਾਨੀ ਕਾਨੂੰਨ ਦਾ ਸਹਾਰਾ ਲੈ ਕੇ ਬਹੁਤ ਸਾਰੇ ਲੋਕਾਂ ਨੇ ਅੱਡ-ਅੱਡ ਥਾਵਾਂ ਦੇ ਉੱਤੇ ਸ਼ਿਕਾਇਤਾਂ ਦਰਜ ਕਰਾਈਆਂ ਤੇ ਦੱਸਿਆ ਕਿ ਇਹ ਠੀਕ ਨਹੀਂ, ਇਹ ਗਲਤ ਹੈ। ਤੋ ਠੀਕ ਅਤੇ ਗਲਤ ਦੇ ਵਿਚਾਲੇ ਕਾਨੂੰਨ ਜਿਹੜਾ ਭਾਰਤ ਦਾ ਉਹ ਅਸਫਲ ਰਿਹਾ ਰੋਕਣ ਲਈ। ਵੈਸੇ ਹੀ ਕਿਸੇ ਵੀ ਥਾਣੇ ਕਚਹਿਰੀ ਚਲੇ ਜਾਓ ਤੇ ਕਹੋ ਕਿ ਆਹ ਗਲਤ ਹੋ ਰਿਹਾ। ਦੁਰਾਚਾਰ ਤੇ ਵਿਵਚਾਰ ਦੇ ਮਸਲੇ 'ਚ ਜਦੋਂ ਅਗਲਿਆਂ ਨੂੰ ਪਤਾ ਲੱਗੇ ਕਿ ਇਸ ਗੱਲ ਦੇ ਨਾਲ ਪੰਥ ਦਾ ਨੁਕਸਾਨ ਹੋਊਗਾ, ਸਿੱਖੀ ਦਾ ਨੁਕਸਾਨ ਹੋਊਗਾ, ਸਿੱਖਾਂ ਦਾ ਨੁਕਸਾਨ ਹੋਊਗਾ, ਤੇ ਅਗਲਿਆਂ ਨੂੰ ਤਾਂ ਚਾਅ ਚੜ ਜਾਂਦਾ। ਉਹ ਤਾਂ ਉਵੇਂ ਗੱਲ ਹੋ ਗਈ ਜਿਵੇਂ ਕੋਈ ਥਾਣੇ 'ਚ ਫੜਿਆ ਹੋਵੇ ਤੇ ਉਹ ਕੁੱਟਣ ਲੱਗੇ ਜਾਬਰ ਤੇ ਜ਼ਾਲਮ ਪੁਲਸੀਏ ਨੂੰ ਕਵੇ ਆ ਗੋਡੇ ਤੇ ਨਾ ਮਾਰਿਓ ਜੀ, ਗੋਡੇ ਤੇ ਫੋੜਾ ਨਿਕਲਿਆ ਹੋਇਆ। ਉਹ ਕਹਿੰਦਾ ਸ਼ੁਕਰ ਆ, ਦੱਸਦਾ ਹੁਣ ਪੈਣੀਆਂ ਹੀ ਇੱਥੇ। ਤੋ ਜਦੋਂ ਸਟੇਟ ਨੂੰ ਪਤਾ ਲੱਗੂਗਾ ਕਿ ਸਿੱਖ ਬੜੇ ਦੁਖੀ ਨੇ ਕਿ ਵਿਵਚਾਰੀ ਅਤੇ ਦੁਰਾਚਾਰੀ ਕੰਟੈਂਟ ਜਿਹੜਾ ਹੈ, ਨੰਗੇਜ਼ਵਾਦ, ਵਲਗੈਰਿਟੀ ਜਿਹਨੂੰ ਕਹਿੰਦੇ, ਉਹ ਸਾਡੇ ਲਈ ਠੀਕ ਨਹੀਂ, ਤਾਂ ਉਹਨਾਂ ਨੇ ਕਿਹਾ ਖੁਦ ਦੇਖੋ, ਪ੍ਰੋਟੈਕਸ਼ਨ ਦਿਓ ਉਹਨਾਂ ਨੂੰ ਜਿਹੜੇ ਗੰਦ ਪਾ ਸਕਦੇ। ਸੋ ਇਸ ਤਰੀਕੇ ਨਾਲ ਪਿਛਲੇ 5-7 ਸਾਲਾਂ ਤੋਂ ਇੱਕ ਕਾਟੋ ਕਲੇਸ਼ ਸਿੱਖ ਸਮਾਜ ਵਿੱਚ ਚੱਲ ਰਿਹਾ, ਔਰ ਇਹ ਅੱਜ ਦਾ ਨਹੀਂ, ਇਹ ਪਹਿਲੇ ਦਿਨ ਤੋਂ। ਤੁਸੀਂ ਬਾਣੀ ਪੜੋ, ਉੱਥੇ ਵੀ ਤੁਹਾਨੂੰ ਇਹ ਆ ਕਿ ਸਚਿਆਰਾ ਹੋਈ ਹੈ, ਸਚਿਆਰਾ ਬਣਨ ਦੀ ਸਾਨੂੰ ਬਾਣੀ ਨੇ ਸੇਧ ਦਿੱਤੀ। ਤੇ ਉਸੇ ਚੱਕਰ ਦੇ ਵਿੱਚ ਸਮਾਜ ਸੁਧਾਰ ਲਹਿਰ ਚੱਲੀ ਸੀ, ਖਾੜਕੂ ਲਹਿਰ ਮੁੱਕ, ਕਿ ਲੋਕਾਂ ਨੂੰ ਸਹੀ ਸਿੱਖਿਆ ਦਿੱਤੀ ਜਾਵੇ। ਜਦੋਂ ਵੀ ਆਪਾਂ ਰਾਗੀ, ਢਾਡੀ, ਕਥਾਕਾਰ, ਪ੍ਰਚਾਰਕ ਬੋਲਦੇ ਸੁਣਦੇ ਆ ਤਾਂ ਆਪਾਂ ਨੂੰ ਮੋਟੇ ਤੌਰ ਤੇ ਤਾਂ ਮੱਤ ਉਹ ਇਹੀ ਦੇਣੀ ਚਾਹੁੰਦੇ ਹੁੰਦੇ ਨੇ ਨਾ, ਆਪਾਂ ਅਰਦਾਸ ਵਿੱਚ ਮੰਗ ਕਰਦੇ ਆ ਸੱਚੇ ਪਾਤਸ਼ਾਹ ਤੋਂ ਕਿ ਸਾਨੂੰ ਸਹੀ ਜਿਹੜਾ ਰਸਤਾ ਉਹ ਮਿਲੇ। ਸੇਈ ਪਿਆਰੇ ਮੇਲ ਜਿਨ ਮਿਲਿਆ ਤੇਰਾ ਨਾਮ ਚੇਤਾ। ਆਪਾਂ ਤਾਂ ਹਰ ਵਕਤ ਉਸ ਅਕਾਲ ਪੁਰਖ ਨੂੰ ਧਿਆਉਣ ਵਾਲੀਆਂ ਰੂਹਾਂ ਦਾ ਮੇਲ ਮੰਗ, ਇੱਧਰ ਉਧਰੋਂ ਤੋੜ ਕੇ ਦੁਨਿਆਵੀ ਰਸਾਂ ਕਸਾਂ ਵਿੱਚ ਫਸਾਉਣ ਦੇ ਲਈ, ਮਨੁੱਖ ਨੂੰ ਕਰਾਹੇ ਪਾਉਣ ਦੇ ਲਈ ਜਿਹੜੀਆਂ ਚਾਲਾਂ ਚੱਲੀਆਂ ਜਾਂਦੀਆਂ ਨੇ, ਉਹਦੇ ਤਹਿਤ ਬਹੁਤ ਜ਼ਿਆਦਾ ਹਰੇਕ ਦਾ ਆਪੋ ਆਪਣਾ ਉਹ ਹੁੰਦਾ ਮਾਨਸਿਕ ਪੱਧਰ
ਤੇ ਇੱਕ ਘਟਨਾ ਜਿਹਦਾ ਆਪਾਂ ਪਿਛਲੇ ਪ੍ਰੋਗਰਾਮ 'ਚ ਵੀ ਚਰਚਾ ਕਰਦੇ ਸੀ, ਕੰਚਨ ਤਿਵਾੜੀ ਨਾਂ ਦੀ ਇੱਕ ਗੈਰ ਪੰਜਾਬੀ ਪਰਿਵਾਰ ਦੀ ਲੜਕੀ ਜਿਹੜੀ ਆਪਦੇ ਆਪ ਨੂੰ ਕਮਲ ਕੌਰ ਨਾਂ ਰੱਖ ਕੇ ਸੋਸ਼ਲ ਮੀਡੀਆ ਦੇ ਉੱਤੇ ਵਲਗਰ ਕੰਟੈਂਟ ਪਾ ਕੇ ਨੋਟ ਕਮਾ ਰਹੀ ਸੀ ਤੇ ਉਹਦੇ ਵਰਗੀਆਂ ਹੋਰ ਵੀ ਬਹੁਤ ਸਾਰੀਆਂ ਨੇ ਜਿਹੜੀਆਂ ਇਸ ਗੱਲ ਨੂੰ ਸਹੀ ਮੰਨਦੀਆਂ ਨੇ ਤੇ ਉਹਨਾਂ ਕੋਲੇ ਦਲੀਲ ਆ ਕਿ ਸਾਨੂੰ ਸਾਡੇ ਘਰ ਦਾ ਖਰਚਾ ਚਲਾਉਣ ਲਈ ਇਹਦੀ ਲੋੜ। ਤੇ ਕਈ ਜਿਹੜੇ ਨੇ ਮੁੰਡੇ ਵੀ ਇਸ ਤਰੀਕੇ ਦੀਆਂ ਗੱਲਾਂ ਕਰਨ ਲੱਗੇ। ਕੁੱਲ ਮਿਲਾ ਕੇ ਜਿਹੜੇ ਇਹ ਲੋਕ ਸਦਾਚਾਰ ਦੇ ਉਲਟ ਦੁਰਾਚਾਰ ਤੇ ਵਿਚਾਰ ਦੇ ਰਾਹ ਤੁਰ ਕੇ ਸੋਸ਼ਲ ਮੀਡੀਆ ਤੋਂ ਹੋਣ ਵਾਲੀ ਕਮਾਈ ਨੂੰ ਜਾਇਜ਼ ਦਰਸਾਉਂਦੇ ਆ। ਉਹ ਕਹਿੰਦੇ ਆ ਜੀ ਸਾਡੇ ਘਰਾਂ ਦਾ ਖਰਚਾ ਨਹੀਂ ਚੱਲਦਾ। ਕਮਾਲ ਦੀ ਗੱਲ ਆ ਕਿ ਜਿਹੜੇ ਨਿਹੰਗ ਅਮਰਤਪਾਲ ਸਿੰਘ ਮਹਿਰੋਂ ਉੱਤੇ ਇਹਨਾਂ ਦਿਨਾਂ ਦੇ ਵਿੱਚ ਚਰਚਾ ਛਿੜੀ ਹੋਈ ਆ ਕਿ ਉਹਨੇ ਠੀਕ ਕੀਤਾ ਕਿ ਗਲਤ, ਉਹ ਇਹਨਾਂ ਕੁੜੀਆਂ ਨੂੰ ਕਈਆਂ ਨੂੰ ਮਿਲ ਕੇ ਖੁਦ ਪੈਸੇ ਦੇ ਚੁੱਕਿਆ ਵੀ ਆਹ ਚੱਕੋ, ਜਦੋਂ ਮੰਗੇ ਉਹਨਾਂ ਨੇ ਆਹ ਲਓ ਜੀ ਲੱਖ, ਆਹ ਚੱਕੋ ਜੀ 2 ਲੱਖ, ਪੈਸੇ ਵੀ ਦੇ ਤੇ ਫੇਰ ਵੀ ਨਹੀਂ ਉਹ ਰੁਕ ਰਹੀਆਂ। ਇਹਦਾ ਮਤਲਬ ਕਹਾਣੀ ਕੋਈ ਇਹ ਤੋਂ ਅੱਗੇ ਦੀ। ਤੇ ਕਈਆਂ ਨੇ ਕੁੜੀਆਂ ਨੇ ਇਹ ਕਹਿਣਾ ਸ਼ੁਰੂ ਕੀਤਾ ਹੋਇਆ ਕਿ ਸਾਡੇ ਪਰਿਵਾਰ ਸਾਨੂੰ ਓਕੇ ਕਰਦੇ, ਠੀਕ ਕਹਿੰਦੇ, ਪਰ ਕਿਸੇ ਦਾ ਵੀ ਪਰਿਵਾਰ, ਕਿਸੇ ਦਾ ਵੀ ਰਿਸ਼ਤੇਦਾਰੀਆਂ ਇਹਨੂੰ ਪ੍ਰਵਾਨ ਨਹੀਂ ਕਰ ਸਕਦੀਆਂ। ਇਸੇ ਕਰਕੇ ਕਈ ਬੀਬੀਆਂ ਦੇ, ਕਿਉਂਕਿ ਪਹਿਲਾਂ ਤਾਂ ਅਸੀਂ ਕਦੇ ਇਸ ਪਾਸੇ ਧਿਆਨ ਨਹੀਂ ਸੀ ਦਿੱਤਾ, ਪਰ ਪਿਛਲੇ 2-3 ਦਿਨ ਤੋਂ ਕਈ ਇਹਨਾਂ ਲੜਕੀਆਂ ਦੀਆਂ ਮਾਵਾਂ ਨੇ ਆ ਕੇ ਕਿਹਾ ਕਿ ਅਸੀਂ ਇਹਦੇ ਨਾਲ ਅਸਹਿਮਤ ਆ ਜੋ ਕੁਝ ਇਹ ਕਰ ਰਹੀ ਆ, ਅਸੀਂ ਬਿਲਕੁਲ ਇਸ ਗੱਲ ਨੂੰ ਗਲਤ ਮੰਨਦੇ ਆ। ਤੇ ਸਾਡੇ ਇੱਕ ਨੇ ਬੀਬੀ ਦੀ ਮੈਂ ਸੁਣ ਰਿਹਾ ਸੀ, ਉਹ ਕਹਿੰਦੀ ਮੈਨੂੰ ਰੋਂਦੀ ਸੀ ਵਿਚਾਰੀ, ਕਹਿੰਦੀ ਸਾਡੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਆ ਉਹ ਜ਼ਰੂਰ ਕੋਈ ਲੈ ਜਾਓ, ਕਿਉਂਕਿ ਇੱਥੇ ਪਾਪ ਹੋ ਰਿਹਾ, ਇੱਥੇ ਜਿਹੜੇ ਇਹਦੇ ਨਾਲ ਆਉਂਦੇ ਆ ਉਹ ਬੀੜੀ ਸਿਗਰਟ ਵੀ ਪੀਂਦੇ ਆ, ਉਹ ਗਲਤ ਕਰਦੇ। ਤੋ ਇਹ ਜਿਹੜਾ ਸਾਰਾ ਕੁਝ ਚੱਲ ਰਿਹਾ ਇੱਕ ਤਰੀਕੇ ਨਾਲ, ਇੱਕ ਪਾਸੇ ਇੰਡੀਅਨ ਸਟੇਟ ਦੇ ਵੱਲੋਂ ਪੰਜਾਬ ਦੇ ਵਿੱਚ ਪੰਥ ਦੇ ਵਿੱਚ ਸਿੱਖਾਂ ਦੇ ਨਿਆਣਿਆਂ ਨੂੰ ਨਗਨਤਾ ਵਾਲੇ ਪਾਸੇ, ਵਲਗਰਿਟੀ ਵਾਲੇ ਪਾਸੇ, ਵਿਵਚਾਰ ਵਾਲੇ ਪਾਸੇ, ਦੁਰਾਚਾਰ ਵਾਲੇ ਪਾਸੇ ਧੱਕਣ ਲਈ ਇਹ ਤਾਂ ਬਹੁਤ ਵਧੀਆ ਗੱਲ ਆ, ਤੁਰੋ ਇਸ ਪਾਸੇ, ਨੋਟ ਬੜੇ ਬਣਦੇ। ਇੱਕ ਪਾਸੇ ਇਹ ਪ੍ਰੋਜੈਕਟ ਚੱਲ ਰਿਹਾ, ਦੂਜੇ ਪਾਸੇ ਕੁਝ ਬੰਦੇ ਜਿਨ੍ਹਾਂ ਨੇ ਇਹਦੇ ਨਫੇ ਨੁਕਸਾਨ ਸਾਰੇ ਸੋਚ ਕੇ ਇੱਕ ਲਹਿਰ, ਇੱਕ ਮੁਹਿੰਮ ਤੋਰੀ ਹੋਈ ਹੈ। ਤੇ ਇਹਦਾ ਚਰਚਾ ਜਿਸ ਤਰੀਕੇ ਨਾਲ ਹੁਣ ਇਸ ਗੱਲ ਤੋਂ ਬਾਅਦ ਹੋਇਆ ਕਿ ਜਿਵੇਂ ਧੜਾ ਧੜ ਲੋਕ ਮਾਫੀਆਂ ਮੰਗ ਰਹੇ ਨੇ, ਇਹ ਵੀ ਇੱਕ ਕਮਾਲ ਦੀ ਗੱਲ ਆ। ਇੱਥੇ ਇੱਕ ਕਿਤਾਬ ਸੀਗੀ ਮੈਂ ਪੜ੍ਹ ਰਿਹਾ, ਜਿੱਤ ਤੁਹਾਡੀ, ਯੂ ਕੈਨ ਵਿਨ, ਉਹਦੇ ਵਿੱਚ ਇੱਕ ਕਹਾਣੀ ਸੀ ਕਿ ਇੱਕ ਮੁਲਾਜ਼ਮ ਕੰਮ ਨਹੀਂ ਸੀ ਕਰਦਾ ਦਫ਼ਤਰ 'ਚ, ਉਹਨੂੰ ਸੱਦ ਕੇ ਕਿਹਾ ਗਿਆ ਕਿ ਤੂੰ ਭਾਈ ਸਹੀ ਨਹੀਂ ਕਰਦਾ, ਤੇ ਧਮਕੀ ਦਿੱਤੀ ਗਈ, ਵਾਰਨਿੰਗ ਦਿੱਤੀ ਗਈ, ਚੇਤਾਵਨੀ ਦਿੱਤੀ ਗਈ, ਘੱਟੋ ਘੱਟ 10-15 ਵਾਰ, ਪਰ ਉਹਦਾ ਕੰਮ ਉਵੇਂ। ਜਿੰਨੀ ਵਾਰੀ ਉਹਨੂੰ ਝਟਕਿਆ ਝੰਬਿਆ ਗਿਆ, ਵਾਰਨਿੰਗ ਦਿੱਤੀ ਗਈ, ਉਹਨੂੰ ਕਈ ਵਾਰ ਕਹਿ ਦਿੱਤਾ ਗਿਆ ਕਿ ਤੈਨੂੰ ਅਗਲੇ ਹਫ਼ਤੇ ਕੱਢ ਦੇਣਾ, ਨਹੀਂ, ਉਹ ਤੇ ਕੋਈ ਅਸਰ ਨਹੀਂ ਹੋਇਆ, ਉਹ ਢਿੱਲਾ ਹੀ ਰਿਹਾ, ਕੰਮ ਉਹਨੇ ਕੀਤਾ ਨਹੀਂ। ਅਖੀਰ ਇੱਕ ਦਿਨ ਆਫਿਸ ਦੇ ਵਿੱਚੋਂ ਉਹਦੇ ਨਾਂ ਤੇ ਉਹਦਾ ਲੈਟਰ ਉਹਦੇ ਟੇਬਲ ਤੇ ਪਹੁੰਚਿਆ ਕਿ ਯੂ ਆਰ ਡਿਸਮਿਸ, ਚਲੋ ਕਰ ਦੋ, ਜਾਓ, ਤੁਹਾਡੀ ਲੋੜ ਨਹੀਂ ਸਾਡੇ ਆਫਿਸ। ਉਹ ਤੁਰੰਤ ਭੱਜਿਆ ਤੇ ਜਾ ਕੇ ਉਹਨਾਂ ਨੂੰ ਕਹਿਣ ਲੱਗਿਆ, ਸਰ ਮੈਨੂੰ ਇੱਕ ਮੌਕਾ ਦਿਓ। ਉਹਨਾਂ ਨੇ ਕਿਹਾ ਠੀਕ ਆ, ਅੱਜ ਦੇਖ ਦਿੰਦੇ ਹਾਂ। ਤੇ ਉਹਨੇ 12-13 ਘੰਟੇ, 8 ਘੰਟੇ, ਜਿੰਨਾ ਵੀ ਉਹ ਦਫ਼ਤਰ 'ਚ ਬੈਠਿਆ, ਧੜਾ ਧੜ ਕੰਮ ਕੀਤਾ, ਸਿਰ ਨਹੀਂ ਚੱਕਿਆ, ਤੇ ਲਿਆ ਕੇ ਸਾਰਾ ਜਿਹੜਾ ਉਸ ਦਿਨ ਦਾ ਕੰਮ ਸੀ ਜਦੋਂ ਉਹਨੇ ਨਿਬੇੜਿਆ ਤੇ ਉਹਦੇ ਬੌਸ ਨੇ ਉਹਨੂੰ ਪੁੱਛਿਆ ਕਿ ਅੱਜ ਤੂੰ ਸਾਰਾ ਕੰਮ ਕਰ ਲਿਆ, ਪਹਿਲਾਂ ਤੂੰ ਕਿਉਂ ਨਹੀਂ ਇਸ ਗੱਲ ਵੱਲ ਆਇਆ? ਤੇ ਉਹ ਕਹਿੰਦਾ ਮੈਨੂੰ ਕਿਸੇ ਨੇ ਪਿਆਰ ਨਾਲ ਤੁਹਾਡੇ ਵਾਂਗੂ ਸਮਝਾਇਆ ਹੀ ਨਹੀਂ। ਤੋ ਕਈਆਂ ਨੂੰ ਇਉਂ ਸਮਝਾਉਣਾ ਪੈਂਦਾ। ਸੋ ਜਿਹੜੇ ਬੰਦੇ ਪਿਛਲੇ 2-3 ਸਾਲਾਂ ਤੋਂ ਬੜੇ ਆਕੜਦੇ ਰਹੇ, ਬੜੇ ਉਲਟ ਖੜੇ ਰਹੇ, ਉਹ ਪਿਛਲੇ ਦਿਨਾਂ 'ਚ ਲਗਾਤਾਰ ਮਾਫੀਆਂ ਮੰਗ ਰਹੇ ਨੇ ਤੇ ਕਹਿ ਰਹੇ ਨੇ ਕਿ ਸਾਤੋਂ ਗਲਤੀ ਹੋ ਗਈ ਸੀ, ਹੁਣ ਅੱਗੇ ਤੋਂ ਅਸੀਂ ਇਹ ਕੰਮ ਨਹੀਂ ਕਰਾਂਗੇ। ਜਿਉਂ ਹੀ ਵਲਗੈਰਿਟੀ ਦੇ ਖਿਲਾਫ, ਵਿਵਚਾਰ ਤੇ ਦੁਰਾਚਾਰ ਦੇ ਖਿਲਾਫ ਲੋਕ ਮਾਫੀਆਂ ਮੰਗਣ ਲੱਗੇ, ਲੋਕ ਇਸ ਗੱਲ ਨੂੰ ਸਮਝ ਕੇ ਪਾਸੇ ਹਟਣ ਲੱਗੇ, ਫਿਰ ਦਿੱਲੀ ਦਰਬਾਰ ਤੋਂ ਤਾਰਾਂ ਖੜਕੀਆਂ। ਉਹ ਜਿਹੜੇ ਉਹਨਾਂ ਨੇ ਫੀਲੇ ਰੱਖੇ ਹੋਏ ਨੇ ਸਿੱਖਾਂ ਵਿੱਚੋਂ, ਸਿੱਖਾਂ ਵਰਗੀ ਸ਼ਕਲ ਵਾਲੇ ਜਿਹੜੇ ਕਹਾੜੇ ਦੇ ਦਸਤੇ ਨੇ, ਕੋਈ ਨਿਹੰਗ ਬਣਿਆ ਹੋਇਆ, ਕੋਈ ਕੁਛ ਬਣਿਆ ਹੋਇਆ, ਕੋਈ ਕੁਛ ਬਣਿਆ ਹੋਇਆ, ਉਹਨਾਂ ਨੂੰ ਸਾਰਿਆਂ ਨੂੰ ਕਿਹਾ ਗਿਆ
ਦਿੱਲੀ ਦੱਖਣ ਤੋਂ ਬੰਬੇ ਤੱਕ ਤੋਂ ਲੱਗੇ ਹੋਏ ਨੇ ਲੋਕ ਕਿ ਜੀ ਇਹ ਤਾਂ ਗਲਤ ਆ ਜੀ, ਇਹ ਤਾਂ ਬੜਾ ਮਾੜਾ ਹੋ ਰਿਹਾ ਜੀ। ਕਿਉਂ ਕਿਉਂ ਵਿਪਤਾ ਪੈ ਗਈ ਸਟੇਟ ਨੂੰ? ਕਿਉਂ ਸਟੇਟ ਨੇ ਆਪਦੇ ਸਾਰੇ ਫੀਲੇ ਜਿਹੜੇ ਆ ਉਹਨਾਂ ਨੂੰ ਤੋੜਤਾ ਕਿ ਛੇਤੀ ਤੋਂ ਛੇਤੀ ਲੋਕਾਂ ਨੂੰ ਆਸਰਾ ਦੇਵੋ, ਜਿਹੜੇ ਵਿਚਾਰ ਤੇ ਦੁਰਾਚਾਰ ਫੈਲਾ ਰਹੇ ਨੇ ਕਿਤੇ ਸਾਰੇ ਨਾ ਹਟ ਜਾਣ। ਤੇ ਬਹੁਤ ਵੱਡੀ ਗਿਣਤੀ ਵਿੱਚ ਇਸ ਗੱਲ ਦੇ ਉੱਤੇ ਲੋਕਾਂ ਨੂੰ ਲਿਆਇਆ ਜਾ ਰਿਹਾ ਕਿ ਇਹ ਚੀਜ਼ ਬੜੀ ਵਧੀਆ ਵਾ, ਵਿਚਾਰ ਤੇ ਦੁਰਾਚਾਰ। ਹੁਣ ਇਸ ਮੌਕੇ ਇੱਕ ਤਰੀਕੇ ਨਾਲ ਇਹ 99% 99.9% ਜੇ ਕਹੀਏ 99.99% ਲੋਕ ਆ ਜਿਹੜੇ ਉਹ ਇਹਦੇ ਖਿਲਾਫ ਡਟ ਚੁੱਕੇ ਨੇ। ਬਿਲਕੁਲ ਉਵੇਂ ਜਿਵੇਂ ਪਾਕਿਸਤਾਨ ਤੇ ਇੰਡੀਆ ਦੇ ਵਿਚਾਲੇ ਜਦੋਂ ਜੰਗੀ ਜਿਹਾ ਮਾਹੌਲ ਬਣਿਆ ਸੀ, ਉਸ ਮੌਕੇ ਸਾਰਾ ਇੰਡੀਆ ਹੋਰ ਤਰੀਕੇ ਨਾਲ ਸੋਚਦਾ ਸੀ, ਪੰਜਾਬ ਵੱਖਰੇ ਤਰੀਕੇ ਨਾਲ ਤੇ ਉਲਟ ਤਰੀਕੇ ਨਾਲ ਵਿਹਾਰ ਕਰਨਾ ਸੀ। ਉਵੇਂ ਹੀ ਇਸ ਘਟਨਾ ਦੇ ਵਿੱਚ ਵੀ ਸਾਰਾ ਭਾਰਤ ਤਾਂ ਕਹਿੰਦਾ ਵੀ ਨਜ਼ਾਰੇ ਲਓ, ਬਹੁਤ ਵਧੀਆ ਗੱਲਾਂ ਨੇ ਇਹ, ਪਰ ਪੰਜਾਬ ਜਿਹੜਾ ਹੈ ਉਹਨੇ ਜਾਂ ਸਿੱਖਾਂ ਨੇ ਵੱਖਰੇ ਤਰੀਕੇ ਨਾਲ ਰਿਐਕਟ ਕੀਤਾ ਕਿ ਇਹ ਪ੍ਰਵਾਨ ਨਹੀਂ। ਇਸ ਗੱਲ ਦੇ ਉੱਤੇ ਜਿਹੜਾ ਬਿਲਕੁਲ ਹੀ ਛੋਟਾ ਜਿਹਾ ਤਬਕਾ ਉਹਨੂੰ ਤਰਜੀਹ ਦੇਣ ਲਈ YouTube ਚੈਨਲਾਂ ਵਾਲੇ ਭੱਜੇ ਫਿਰਦੇ ਨੇ। ਉਹ ਐਡੇ ਖਤਰਨਾਕ ਤੇ ਭੜਕਾਊ ਜੇ ਲੈਵਲ ਦੇ ਕੇ ਵੀ ਇਉਂ ਦਿਖਾ ਰਹੇ ਨੇ ਕਿ ਐਡੀ ਕੋਈ ਗੱਲ ਨਹੀਂ। 100% ਲੋਕ ਪੰਜਾਬ ਦੇ ਇਸ ਵਿਚਾਰ ਤੇ ਜਿਹੜੀ ਇਹ ਤਿਰਸਕਾਰ ਵਾਲੀ ਇਹ ਗੱਲ ਹੈ ਇਹਦੇ ਹੱਕ ਵਿੱਚ ਨੇ। ਇਹ ਆ ਇੰਡੀਅਨ ਮੀਡੀਆ, ਇਹ ਆ ਨੈਰੇਟਿਵ। ਉਹ ਤੁਹਾਨੂੰ ਕੀ ਦਿਖਾਉਣਾ ਚਾਹੁੰਦੇ ਆ? ਜਿਹੜੀ ਗੱਲ ਉਹਨਾਂ ਨੇ ਕਹੀ ਸੀ ਨਾ, ਜਰਾਇਮ ਪੇਸ਼ਾ ਕੌਮ, ਉਹ ਤੁਹਾਨੂੰ ਦਿਖਾਉਣਾ ਚਾਹੁੰਦੇ ਆ ਕਿ ਇਹ ਤਾਂ ਨਸ਼ੇੜੀ ਨੇ, ਇਹ ਤਾਂ ਕਾਤਲ ਦਰਿੰਦੇ ਨੇ, ਇਹ ਤਾਂ ਵਿਭਚਾਰੀ ਨੇ, ਇਹ ਮਾੜੇ ਬੰਦੇ ਨੇ। ਇਸ ਤਰੀਕੇ ਦਾ ਇੱਕ ਪ੍ਰੋਜੈਕਟ ਚੱਲ ਰਿਹਾ ਜਿਹਦੇ ਵਿੱਚ ਆਪਾਂ ਨੂੰ ਸਾਰਿਆਂ ਨੂੰ ਅਕਲ ਕਰਨੀ ਚਾਹੀਦੀ ਆ, ਸਿਆਣਪ ਵਰਤਣੀ ਚਾਹੀਦੀ ਆ ਕਿ ਟਰੈਪ ਵਿੱਚ ਨਾ ਫਸੀ। ਬਹੁਤ ਚੰਗਾ ਵਾਪਰਿਆ ਕਿ ਸਾਰੇ ਪੰਜਾਬ ਨੇ ਜਾਂ ਦੁਨੀਆ ਭਰ ਦੇ ਵਿੱਚ ਬੈਠੇ ਪੰਜਾਬੀਆਂ ਨੇ ਇਸ ਨੁਕਤੇ ਨੂੰ ਸਮਝਿਆ। ਜਿਵੇਂ 1984 ਦੇ ਦਰਬਾਰ ਸਾਹਿਬ ਦੇ ਉੱਤੇ ਭਾਰਤੀ ਟੈਂਕਾਂ ਤੋਪਾਂ ਦੇ ਤਿਰੰਗੇ ਵਾਲੇ ਟੈਂਕਾਂ ਦੇ ਹਮਲੇ ਨੇ ਸਾਡੀ ਅੱਖ ਖੋਲੀ ਆ ਨਾ, ਉੱਥੇ ਹੋਈਆਂ ਸ਼ਹਾਦਤਾਂ ਨੇ ਸਾਨੂੰ ਚੇਤਾ ਕਰਾਇਆ ਕਿ ਆਪਾਂ ਆਪਦੀ ਆਜ਼ਾਦੀ ਲਈ ਲੜੀਏ, ਖਾਲਿਸਤਾਨ ਲਈ ਲੜੀਏ। ਉਵੇਂ ਅਮਰਤਪਾਲ ਸਿੰਘ ਨਿਹੰਗ ਮਹਿਰੋਂ ਤੇ ਉਹਦੇ ਸਾਥੀਆਂ ਨੇ ਜੋ ਕੁਝ ਕੀਤਾ, ਉਹਨੇ ਇੱਕ ਬਹੁਤ ਵੱਡੀ ਗੱਲ ਨੰਗੀ ਕਰਤੀ ਕਿ ਤੁਹਾਡੀ ਕੌਮ ਦੇ ਬੱਚੇ ਬੱਚੀਆਂ ਨੂੰ ਉਹਨਾਂ ਦੇ ਮੂਲ ਨਾਲੋਂ ਤੋੜ ਕੇ, ਗੁਰਮਤ ਸੱਭਿਆਚਾਰ ਨਾਲੋਂ, ਸਿੱਖ ਸੱਭਿਆਚਾਰ ਨਾਲੋਂ ਤੋੜ ਕੇ, ਪੰਜਾਬ ਦੇ ਸੱਭਿਆਚਾਰ ਨਾਲੋਂ ਤੋੜ ਕੇ ਉਹਨਾਂ ਨੂੰ ਕਿਸੇ ਹੋਰ ਤਰ੍ਹਾਂ ਦਾ ਬਣਾਉਣ ਦੇ ਪ੍ਰੋਜੈਕਟ ਚੱਲ ਰਹੇ। ਔਰ ਇਹ ਗੱਲਾਂ ਸਹਿਜ ਸੁਭਾਅ ਨਹੀਂ ਹੈਗੀਆਂ। ਦੁਨੀਆ ਭਰ ਦੇ ਵਿੱਚ ਬਹੁਤ ਸਾਰੇ ਖਿੱਤਿਆਂ ਵਿੱਚ ਬਹੁਤ ਸਾਰੇ ਲੋਕ ਇਹਦੇ ਨਾਲੋਂ ਵੀ ਜ਼ਿਆਦਾ ਗਰਕੇ ਹੋਏ ਹੋਣਗੇ ਤੇ ਉਹ ਇਹਨੂੰ ਧੰਦਾ ਮੰਨਦੇ ਹੋਣਗੇ। ਪਰ ਸਾਡੀ ਧਰਤੀ ਦਾ, ਸਾਡੇ ਸੱਭਿਆਚਾਰ ਦਾ ਅਸੀਂ ਕਿਵੇਂ ਸੋਚਣਾ, ਇਹ ਸਾਡਾ ਫੈਸਲਾ ਹੋਵੇ। ਅਸੀਂ ਇਸ ਖਿੱਤੇ ਦੇ ਵਿੱਚ ਜਿਹੜੇ ਲੋਕ ਚਾਹੁੰਦੇ ਆ ਕਿ ਅਸੀਂ ਦੁਰਾਚਾਰ ਤੇ ਵਿਚਾਰ ਦੇ ਰਾਹੀਂ ਨੋਟ ਕਮਾਉਣੇ ਆ, ਉਹਨਾਂ ਲਈ ਇਹ ਖਿੱਤਾ ਨਹੀਂ ਹੈ। ਉਹ ਉੱਥੇ ਜਾਣ ਜਿੱਥੇ ਇਸ ਚੀਜ਼ ਨੂੰ ਅਲਾਓ ਕੀਤਾ ਜਾਂਦਾ। ਇਹ ਕੋਈ ਤਾਲਿਬਾਨੀ, ਇਹ ਕੋਈ ਕੱਟੜਵਾਦ ਨਹੀਂ ਹੈ। ਇਹ ਤਾਂ ਸਾਡਾ ਧਰਮ ਸਿਖਾਉਂਦਾ ਕਿ ਚੰਗੇ ਜਿਹੜੇ ਕੰਮ ਨੇ ਉਹ ਕਰੋ, ਸੱਚੇ ਸੁੱਚੇ ਰਹੋ, ਪਾਕ ਪਵਿੱਤਰ ਰਹੋ। ਤੇ ਇਹੋ ਜਿਹੇ ਮਾਹੌਲ ਵਿੱਚ ਜਦੋਂ ਇਸ ਜੰਗ ਨੂੰ ਇਹਨਾਂ ਸਿਖਰ ਤੇ ਲਿਜਾਣ ਵਾਲੇ ਨੌਜਵਾਨਾਂ ਨੇ ਇਹ ਨਹੀਂ ਸੋਚਿਆ ਕਿ ਸਾਡੇ ਪਿਓ ਨੂੰ, ਸਾਡੇ ਘਰਦਿਆਂ ਨੂੰ ਪ੍ਰੋਬਲਮ ਆਊਗੀ, ਸਾਨੂੰ ਫਾਂਸੀ ਚੜ੍ਹਨਾ ਪੈ ਸਕਦਾ, ਤਾਂ ਉਸ ਮੌਕੇ ਆਪਣਾ ਸਾਰਿਆਂ ਦਾ ਇੱਕ ਫਰਜ਼ ਬਣਦਾ ਕਿ ਗਲਤ ਨੂੰ ਗਲਤ ਤੇ ਸਹੀ ਨੂੰ ਸਹੀ ਕਹੀਏ। ਤੋ ਇਸ ਗੱਲ ਤੋਂ ਅੱਗੇ ਜੇ ਤੁਰੀਏ ਤਾਂ ਅੱਜ ਪੱਛਮੀ ਬੰਗਾਲ ਦੇ ਵਿੱਚ ਬੀਜੇਪੀ ਦੇ ਇੱਕ ਲੀਡਰ ਨੇ ਇੱਕ ਸਿੱਖ ਦੇ ਪੱਗ ਦੇ ਉੱਤੇ ਆਪਦੀਆਂ ਚੱਪਲਾਂ ਜਾਂ ਜੁੱਤੀ ਭਗਾ ਕੇ ਮਾਰੀ। ਇਹਦਾ ਬੜਾ ਰੌਲਾ ਪਿਆ ਹੋਇਆ। ਮੁਕੱਦਮਾ ਬੇਸ਼ੱਕ ਦਰਜ ਹੋ ਗਿਆ, ਪਰ ਇਹ ਗੱਲ ਫਿਰ ਇੱਕ ਤਰੀਕੇ ਨਾਲ ਨੰਗੀ ਹੋ ਗਈ ਆ। ਅੱਗੇ ਵੀ ਇੱਕ ਪੁਲਿਸ ਮੁਲਾਜ਼ਮ ਨੂੰ ਖਾਲਿਸਤਾਨੀ ਜਦੋਂ ਕਹਿ ਕੇ ਉੱਥੇ ਗੱਲ ਹੋਈ ਸੀ, ਉਹਦੇ ਉੱਤੇ ਸਾਰਾ ਭਾਰਤ ਸਿੱਖੀ ਅਤੇ ਸਿੱਖਾਂ ਨਾਲ ਨਫ਼ਰਤ ਨਾਲ ਭਰਿਆ ਹੋਇਆ।
ਇਸ ਗੱਲ ਦੇ ਉੱਤੇ ਆਪਾਂ ਨੂੰ ਧਿਆਨ ਦੇਣਾ ਚਾਹੀਦਾ ਕਿ ਇਸੇ ਭਾਰਤ ਵਿੱਚ ਜਿੱਥੇ ਜਿੱਥੇ ਕੋਈ ਸਾਡੀ ਕਦਰ ਕਰਦਾ, ਜਿੱਥੇ ਜਿੱਥੇ ਕੋਈ ਸਾਡੀ ਜਿਹੜੀ ਇੱਜ਼ਤ, ਸਾਡਾ ਸਤਿਕਾਰ ਕਰਦਾ, ਉਹ ਵੀ ਸਾਨੂੰ ਪਤਾ ਹੋਵੇ, ਤੇ ਜਿੱਥੇ ਜਿੱਥੇ ਤਿਰਸਕਾਰ ਵਾਲੇ ਨੇ ਉਹਦਾ ਸਾਨੂੰ ਅਹਿਸਾਸ ਹੋਵੇ। ਅੱਜ ਬਿਦਰ ਜਿਹੜਾ ਗੁਰਦੁਆਰਾ ਨਾਨਕ ਝੀਰਾ ਬੜਾ ਮਸ਼ਹੂਰ ਆ ਕਰਨਾਟਕਾ ਦੇ ਵਿੱਚ, ਜਿੱਥੇ ਕਾਲਜ ਵੀ ਹੈ GNE ਕਾਲਜ, ਉਥੋਂ ਬਿਦਰ ਤੋਂ ਇੱਕ ਬੀਬੀ ਮਨਦੀਪ ਕੌਰ ਹੈ, ਜਿਹਨੂੰ ਕਰਨਾਟਕਾ ਦੇ ਵਿੱਚ ਘੱਟ ਗਿਣਤੀ ਕਮਿਸ਼ਨ ਦੀ ਮੈਂਬਰ ਥਾਪਿਆ ਗਿਆ। ਇਹ ਭਾਵੇਂ ਭਾਰਤੀ ਸਿਸਟਮ ਦੇ ਅਧੀਨ ਹੀ ਇੱਕ ਪੋਸਟ ਹੈ, ਤੇ ਇਵੇਂ ਹੀ ਇਕਬਾਲ ਸਿੰਘ ਲਾਲਪੁਰੇ ਵਰਗੇ ਵੀ ਬਣੇ ਹੋਏ ਨੇ, ਪਰ ਜੇਕਰ ਔਰਤਾਂ ਜਾਂ ਘੱਟ ਗਿਣਤੀ ਭਾਈਚਾਰਾ ਖਾਸ ਤੌਰ ਤੇ ਕੋਈ ਇਹੋ ਜਿਹੀ ਪੋਸਟ ਉੱਤੇ ਇਹੋ ਜਿਹਾ ਬੰਦਾ ਬੈਠਾ ਹੋਵੇ ਜਿਹੜਾ ਇਹ ਕਹਿਣ ਲਾ ਦੇਵੇ ਕਿ ਫਲਾਨਾ ਸਿੱਖ ਜਦੋਂ ਇਸ ਅਹੁਦੇ ਤੇ ਸੀ, ਜਾਂ ਫਲਾਨੀ ਸਿੱਖ ਬੀਬੀ ਜਦੋਂ, ਜੇਕਰ ਉਹ ਸਿੱਖੀ ਦਾ ਕੱਦ ਕਰਤਾਰ ਲੋਕਾਂ 'ਚ ਵਧਾਵੇ ਤਾਂ ਸਾਨੂੰ ਚੰਗਾ ਲੱਗੇਗਾ। ਤੇ ਜਦੋਂ ਅਸੀਂ ਇਹ ਸੋਚਦੇ ਹਾਂ ਜਾਂ ਇਹ ਸੁਣਦੇ ਹਾਂ ਕਿ ਇੱਕ ਸਿੱਖ ਨੇ ਆਹ ਗੜਬੜ ਕੀਤੀ ਆ, ਉਦੋਂ ਦੁੱਖ ਲੱਗਦਾ। ਜਿਵੇਂ ਆ ਪਿਛਲੇ ਜੰਗੀ ਮਾਹੌਲ ਤੋਂ ਬਾਅਦ, ਇੰਡੀਆ ਤੇ ਪਾਕਿਸਤਾਨ ਦੇ ਜੰਗੀ ਮਾਹੌਲ ਤੋਂ ਬਾਅਦ, ਭਾਰਤੀ ਸਟੇਟ ਦੇ ਕਹਿਣ ਤੇ ਪੰਜਾਬ ਦੇ ਵਿੱਚ ਬੜੀ ਵੱਡੀ ਗਿਣਤੀ ਵਿੱਚ ਯੂਟਿਊਬਰਾਂ ਨੂੰ ਫੜ ਕੇ ਬਦਨਾਮ ਕੀਤਾ ਗਿਆ ਕਿ ਇਹ ਦੇਸ਼ ਦੇ ਗਦਾਰ ਨੇ। ਕਿਉਂ? ਕਿਉਂਕਿ ਪਿਛਲੇ 40 50 60 ਸਾਲਾਂ ਦੇ ਵਿੱਚ ਪੰਜਾਬ ਤੋਂ ਉਲਟ ਯੂਪੀ, ਬਿਹਾਰ ਤੇ ਹੋਰ ਹਿੰਦੂਆਂ ਨੇ ਅੱਡ-ਅੱਡ ਮੌਕਿਆਂ ਤੇ, ਹੁਣ ਤਾਂ ਲੋਕ ਆਮ ਕਹਿਣ ਲੱਗ ਪਏ ਸੀ ਵੀ ਜਦੋਂ ਜੰਗੀ ਮਾਹੌਲ ਹੁੰਦਾ ਉਦੋਂ ਲਾਲਿਆਂ ਨੂੰ ਚਾਅ ਚੜ ਜਾਂਦਾ। ਇਹ ਨਹੀਂ ਕਿ ਉਹ 4 ਪੈਸੇ ਕਮਾਉਣਗੇ, ਸਗੋਂ ਦੇਸ਼ ਦੇ ਗੁਪਤ ਭੇਦ ਵੇਚ ਕੇ 4 ਪੈਸੇ ਕਮਾਉਣਗੇ। ਸੋ ਪੰਜਾਬ ਨੂੰ ਜਾਂ ਸਿੱਖਾਂ ਨੂੰ ਬਦਨਾਮ ਕਰਨ ਦੇ ਲਈ ਇਸ ਗੱਲ ਨੂੰ ਪੂਰਾ ਵਰਤਿਆ। ਸੋ ਜਦੋਂ ਕੋਈ ਇਹੋ ਜਿਹੀ ਘਟਨਾ ਵਾਪਰਦੀ ਆ ਜਿਹਦੇ ਨਾਲ ਸਾਡੀ ਜਿਹੜਾ ਸਾਡਾ ਕਿਰਦਾਰ ਆ, ਸਾਡਾ ਇਖਲਾਕ ਆ, ਉਹਦੇ ਤੇ ਦਾਗ ਲੱਗਦਾ, ਉਦੋਂ ਬੁਰਾ ਵੀ ਲੱਗਦਾ, ਪਰ ਜਦੋਂ ਕਿਤੇ ਕੋਈ ਚੰਗਾ ਕਰਦਾ ਉਦੋਂ ਵਧੀਆ ਲੱਗਦਾ। ਅੱਜ ਇੱਕ ਕੋਈ ਕਾਰੋਬਾਰੀ ਆ ਨਰੇਸ਼ ਤਿਵਾੜੀ, ਉਹਦੀ ਨੂੰਹ ਤੇ ਜਿਹੜੀ ਉਹਦੀ ਨਿੱਕੀ ਤਿਵਾੜੀ ਦੀ ਪਤਨੀ ਆ ਕੋਈ ਸੋਨਮ, ਉਹਦੀ ਗੋਇੰਦਵਾਲ ਸਾਹਿਬ ਦੇ ਕੋਲੋਂ ਲਾਸ਼ ਮਿਲੀ ਆ। ਇੱਕ ਇਵੇਂ ਹੀ ਪਾਣੀਪਤ, ਸੋਨੀਪਤ ਵਾਲੇ ਪਾਸੇ ਇੱਕ ਹੋਰ ਕੁੜੀ ਦੀ ਲਾਸ਼ ਜਿਹੜੀ ਆ ਮਿਲੀ ਆ, ਜਿਹੜੀ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਐਕਟਿਵ ਸੀ। ਇਹ ਸਾਰੀਆਂ ਵਾਰਦਾਤਾਂ ਨੂੰ ਦੇਖਣ ਸਾਰ ਹਰੇਕ ਬੰਦਾ ਇਹ ਸੋਚ ਲੈਂਦਾ ਵੀ ਸ਼ਾਇਦ ਜਿਵੇਂ ਬਠਿੰਡੇ ਪਾਰਕਿੰਗ ਦੇ ਵਿੱਚ ਉਹ ਜਿਹੜੀ ਕੀ ਆ ਤਿਵਾੜੀ, ਇਹ ਜਿਹੜੀ ਹੈ ਉਹਦੇ ਵਾਲਾ ਖਨੀ ਕੋਈ ਹਾਲ ਆ। ਸੋ ਇਸ ਭਾਰਤ ਦੇ ਵਿੱਚ ਜਦੋਂ ਪਿੱਟ ਪਟੂਆ ਚੱਲਦਾ, ਉਹ ਕਹਿੰਦੇ ਆ ਜੀ ਔਰਤ ਤੇ ਗੋਲੀ ਮਾਰਤੀ। ਇੰਦਰਾ ਔਰਤ ਸੀ, ਆ ਜਿਹੜੀ ਕਮਲ ਕੌਰ ਬਣ ਕੇ ਉਹ ਹੀ ਔਰਤ ਸੀ। ਬਈ ਔਰਤਾਂ ਤਾਂ ਫਿਰ ਬਹੁਤ ਨੇ, ਖਾਸ ਤੌਰ ਦੇ ਉੱਤੇ ਇਸ ਇੰਡੀਆ ਨੇ, ਇਸ ਸਨਾਤਨ ਨੇ ਜਿਹੜੀਆਂ ਔਰਤਾਂ ਨੂੰ ਪਿਛਲੀਆਂ ਸਦੀਆਂ ਵਿੱਚ ਮਨੂ ਸਿਮਰਤੀ ਦੇ ਰਾਹੀਂ ਜ਼ੁਲਮ ਕੀਤਾ, ਜਿਹਦੇ ਬਾਰੇ ਕਿਹਾ ਕਿ ਢੋਰ, ਗਵਾਰ, ਸ਼ੂਦਰ, ਪਸ਼ੂ, ਨਾਰੀ ਤਾੜਨ ਕੇ ਅਧਿਕਾਰੀ, ਉਹ ਵੀ ਔਰਤ ਸੀ। ਜਿਨ੍ਹਾਂ ਔਰਤਾਂ ਨੂੰ ਛਾਤੀ ਢਕਣ ਲਈ ਟੈਕਸ ਦੇਣਾ ਪਿਆ, ਉਹ ਵੀ ਔਰਤ ਸੀ। ਤੇ ਇਸੇ ਤਰੀਕੇ ਨਾਲ ਇੱਕ ਗੌਰੀ ਲੰਕੇਸ਼ ਨਾਂ ਦੀ ਪੱਤਰਕਾਰ ਸੀ, ਜਦੋਂ ਉਹਨੂੰ ਗੋਲੀਆਂ ਨਾਲ ਭੁੰਨਤਾ ਸੀ, ਉਹ ਵੀ ਔਰਤ ਸੀ। ਪਰ ਜਦੋਂ ਕੋਈ ਸਿੱਖ ਨਾਲ ਜੁੜਿਆ ਮਸਲਾ ਹੋਵੇ ਉਦੋਂ ਫਿਰ ਚਾਅ ਚੜ ਜਾਂਦਾ। ਖੈਰ, ਇੱਕ ਸਿੱਖ ਨੌਜਵਾਨ ਨੂੰ ਮੁਕਤਸਰ ਸਾਹਿਬ ਦੇ ਵਿੱਚ ਬਹੁਤ ਬੁਰੀ ਤਰ੍ਹਾਂ ਹਿੰਦੂ ਅੱਤਵਾਦੀਆਂ ਨੇ ਮਾਰਿਆ ਕੁੱਟਿਆ ਸੀ। ਉਹਦੇ ਸਬੰਧ ਵਿੱਚ ਇਨਸਾਫ ਲੈਣ ਲਈ ਅੱਜ ਪ੍ਰੋਟੈਸਟ, ਅੱਜ ਕੋਈ ਧਰਨੇ ਮੁਜ਼ਾਹਰੇ ਦਾ ਪ੍ਰੋਗਰਾਮ ਸੀ, ਪਰ ਬਹੁਤ ਸਾਰੇ ਸਿੱਖ ਨੌਜਵਾਨਾਂ ਨੂੰ, ਖਾਸ ਤੌਰ ਤੇ ਮਨਿੰਦਰ ਸਿੰਘ ਹੈ ਨੌਜਵਾਨ ਉੱਥੇ ਮੁਕਤਸਰ 'ਚ, ਬਰਿਆਮ ਸਿੰਘ ਖੱਪਿਆਂ ਵਾਲੀ, ਭਾਈ ਬਰਿਆਮ ਸਿੰਘ ਖੱਪਿਆਂ ਵਾਲੀ, ਜਿਹੜੇ ਸਿੱਖ ਸੰਘਰਸ਼ ਦੇ ਬੜੇ ਚੋਟੀ ਦੇ ਜਰਨੈਲ ਹੋਏ ਨੇ, ਉਹਨਾਂ ਦਾ ਭਤੀਜਾ ਤੇ ਜਿਹੜਾ ਜਗਮੀਤ ਖੱਪਿਆਂ ਵਾਲੀ ਤੇ ਜਸਵੀਰ ਸਿੰਘ ਮੁਕਤਸਰ ਸਮੇਤ ਬਹੁਤ ਸਾਰੇ ਆਗੂਆਂ ਨੂੰ ਅੱਜ ਫੜ ਕੇ ਗ੍ਰਿਫਤਾਰ ਕੀਤਾ ਗਿਆ। ਇਹ ਭਗਵੰਤ ਮਾਨ ਦੀ ਸਰਕਾਰ ਜਿਹੜੀ ਆ ਲੋਕਾਂ ਤੇ ਇਸ ਤਰੀਕੇ ਨਾਲ ਜ਼ੁਲਮ ਕਰ ਰਹੀ ਹੈ। ਖੈਰ, ਅੱਜ ਦੇ ਇਸ ਪ੍ਰੋਗਰਾਮ ਨੂੰ ਇਹ ਕਹਿ ਕੇ ਸਮਾਪਤ ਕਰਦੇ ਹਾਂ ਕਿ ਖਾਲਿਸਤਾਨੀ ਸੱਭਿਆਚਾਰ ਅਤੇ ਹਿੰਦੁਸਤਾਨੀ ਸੱਭਿਆਚਾਰ ਦੇ ਟਕਰਾਅ ਦੇ ਵਿੱਚ ਇਕੱਲੇ ਸੱਭਿਆਚਾਰਕ ਫਰੰਟ ਦੀ ਨਹੀਂ, ਖਾਲਿਸਤਾਨ ਸਿਰਜਣ ਦੀ ਵੀ ਲੜਾਈ ਹੈ। ਤੋਂ ਖਾਲਿਸਤਾਨ ਸਿਰਜਣ ਤੱਕ ਉਹ ਚਾਹੁੰਦੇ ਆ ਕਿ ਇੰਨਾ ਕੁ ਇੱਥੇ ਗੰਦ ਪਹਿਲੇ ਲੈ ਆਈਏ
ਕਿ ਲੋਕ ਕਹਿਣ ਕਿ ਇਹਨੂੰ ਠੀਕ ਕਿਵੇਂ ਕਰਨਾ, 100 ਸਾਲ ਤਾਂ ਇਹਨੂੰ ਠੀਕ ਕਰਨ ਤੇ ਹੀ ਲੱਗ ਜਾਣਾ। ਤੇ ਆਪਣੀ ਇਹ ਨਾਲ ਦੀ ਨਾਲ ਜਿੱਦ ਵਾ ਕਿ ਅਸੀਂ ਪੰਜਾਬ ਦੇ ਵਿੱਚ, ਪੰਥ ਦੇ ਵਿੱਚ ਪੁੱਤਰਾਂ ਧੀਆਂ ਨੂੰ ਇਹ ਸਬਕ ਜਿਹੜਾ ਜ਼ਰੂਰ ਪੜ੍ਹਾ ਕੇ ਜਾਈਏ ਕਿ ਕਲਗੀਧਰ ਦੇ ਪੁੱਤਰ ਧੀਓ, ਅੰਮ੍ਰਿਤਧਾਰੀ ਹੋ ਕੇ ਜੀਓ। ਸੋ ਇੱਥੇ ਸਮਾਪਤੀ ਕਰਦੇ ਹਾਂ, ਫਿਰ ਮਿਲਾਂਗੇ ਜੀ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।